ਜਦੋਂ ਤਕਦੀਰ ਤੰਗ ਦਸਤੀ ਦੀ ਜ਼ਮੀਨ ਦੇ ਵਿੱਚ ਮੁਸੀਬਤ ਤੇ ਆਜ਼ਮਾਇਸ਼ ਦੀ ਉਖਲੀ ਤਿਆਰ ਕਰਦੀ ਏ ਤੇ ਸੂਰਮਿਆਂ ਨੂੰ ਤੇ ਗੱਭਰੂਆਂ ਨੂੰ ਉਹਦੇ ਵਿੱਚ ਸੱਟ ਕੇ ਤੇ ਔਕੜਾਂ ਦੀਆਂ ਮੂਗਲੀਆਂ ਉਹਨਾਂ ਦੇ ਸਿਰਾਂ ਦੇ ਵਿੱਚ ਮਾਰਦੀ ਏ ਤੇ ਸਾਹਿਬੋ ਅਸਲਾਂ ਬਾਹਰ ਆ ਜਾਂਦੀਆਂ ਨੇ ਤੇ ਨਸਲਾਂ ਦਾ ਪਤਾ ਲੱਗ ਜਾਂਦਾ ਹੈ। ਤਾਈਓ ਹੀ ਤੇ ਅਦਾਲਤਾਂ ਮੁਲਜ਼ਮਾਨ ਨੂੰ ਜਿਨ੍ਹਾਂ ਦੇ ਉੱਤੇ ਇਲਜ਼ਾਮਾਤ ਲਗਾਏ ਗਏ ਹੁੰਦੇ ਨੇ ਕਰਪਸ਼ਨ ਦੇ, ਉਹਨਾਂ ਨੂੰ ਮੌਕੇ ਤੇ ਛੱਡ ਦਿੰਦੀਆਂ ਨੇ। ਮਹਿਕਮਾ ਐਂਟੀ ਕਰਪਸ਼ਨ ਦੇ ਉਹ तमाम ਅਹਿਲਕਾਰਾਨ, ਤਫਤੀਸ਼ੀ ਅਫਸਰਾਨ ਤੇ ਡਾਇਰੈਕਟਰ ਐਂਟੀ ਕਰਪਸ਼ਨ, ਇਹਨਾਂ ਨੂੰ ਕੌਣ ਪੁੱਛੇਗਾ? ਇਹਨਾਂ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਕਿ 100 ਮੁਕੱਦਮੇ ਇੱਕ ਸਾਲ ਵਿੱਚ ਅਗਰ ਤੁਸੀਂ ਕਰਪਟ ਲੋਕਾਂ ਦੇ ਖਿਲਾਫ ਬਣਾਉਂਦੇ ਹੋ ਤੇ 100 ਵਿੱਚੋਂ ਕਿਸੇ ਇੱਕ ਨੂੰ ਕਦੀ ਸਜ਼ਾ ਵੀ ਹੋਈ ਹੈ। ਇਹਨਾਂ ਦਾ ਰਿਕਾਰਡ ਕੌਣ ਚੈੱਕ ਕਰੇਗਾ ਐਂਟੀ ਕਰਪਸ਼ਨ ਵਾਲਿਆਂ ਦਾ? ਇਨਸਾਨ ਦੀ ਅਸਲੀਅਤ ਦਾ ਵੀ ਪਤਾ ਉਦੋਂ ਲੱਗਦਾ ਏ ਪਿਆਰਿਓ ਜਦੋਂ ਉਹਦੇ ਤੇ ਮੁਸੀਬਤ ਪੈਂਦੀ ਹੈ, ਉਹਦੇ ਤੇ ਕੋਈ ਔਖਤ ਆਉਂਦੀ ਹੈ, ਕਿਸੇ ਔਕੜ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਹੈ। ਜ਼ੁਬਾਨ ਜ਼ਦੇ ਆਮ ਹੈ ਕਿ ਉਹਨੇ ਗੁਜਰਾਂਵਾਲਾ ਮੈਡੀਕਲ ਕਾਲਜ ਦੇ ਵਿੱਚ ਡਾਕਟਰਸ ਦੀਆਂ ਭਰਤੀਆਂ ਦੇ ਵਿੱਚ ਲੱਖਾਂ ਰੁਪਏ ਰਿਸ਼ਵਤ ਲਈ। ਫੀ ਡਾਕਟਰ ਮੁਬੱਯਨਾ ਤੌਰ ਤੇ ਕੋਈ ਕਹਿੰਦਾ 10 ਲੱਖ ਰੁਪਈਆ ਫੀ ਡਾਕਟਰ ਲੈ ਕੇ ਉਹਨੇ 19 ਡਾਕਟਰ ਭਰਤੀ ਕਰਾਏ, ਕੋਈ ਕੁਛ ਕਹਿੰਦਾ। ਸਾਹਿਬੋ ਜਿਨਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੇਂਦੀਆਂ ਨੇ। ਜਦੋਂ ਤੂੰ ਹੱਸੇਗਾ ਤੇ ਸਾਰੇ ਲੋਕੀ ਤੇਰੇ ਨਾਲ ਰਲ ਕੇ ਹੱਸਣਗੇ, ਪਰ ਜਦੋਂ ਤੂੰ ਰੋਵੇਂਗਾ ਤੇ ਸੱਜਣਾ ਤੈਨੂੰ ਇਕੱਲੇ ਹੀ ਰੋਣਾ ਪੈਣਾ ਹੈ। ਚੌਧਰੀ ਜ਼ਹੂਰ ਇਲਾਹੀ ਸ਼ਹੀਦ ਜਮਹੂਰੀਅਤ ਦੀ ਇੱਕ ਕਾਬਲੇ ਫਖਰ ਔਲਾਦ ਨੇ। ਇਹਨਾਂ ਦੇ ਖਾਨਦਾਨ ਦੇ ਵਿੱਚ ਚੌਧਰੀ ਸ਼ੁਜਾਤ ਦੇ ਪਾਏ ਦਾ ਇੱਕ ਬੰਦਾ ਨਹੀਂ। ਚੌਧਰੀ ਖਾਨਦਾਨ ਦੇ ਵਿੱਚ ਚੌਧਰੀ ਪਰਵੇਜ਼ ਇਲਾਹੀ ਹੋਰਾਂ ਤੇ ਚੌਧਰੀ ਮੂਨਸ ਇਲਾਹੀ ਨੇ ਜੋ ਕੀਤਾ ਚੌਧਰੀ ਸ਼ੁਜਾਤ ਹੋਰਾਂ ਦੇ ਨਾਲ ਇੰਤਹਾਈ ਤਕਲੀਫ ਦੇਵੇ। ਇਸ ਖਾਨਦਾਨ ਨਾਲ ਜਿਨ੍ਹਾਂ ਦਾ ਵੀ ਪਿਆਰ ਸੀ ਉਹਨਾਂ ਨੂੰ ਬੜਾ ਹੀ ਦੁੱਖ ਪਹੁੰਚੇ। ਸਾਹਿਬੋ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਸਾਡੀ ਕਸ਼ਮੀਰੀ ਬਰਾਦਰੀ ਦੇ ਇੱਕ ਬਜ਼ੁਰਗ ਸਨ, ਅਬਦੁਲ ਹਕ ਡਾਰ ਉਹਨਾਂ ਦਾ ਨਾਂ ਸੀ। ਬਾ ਇੱਜ਼ਤ, ਬੜੇ ਬਾਰੋਬ, ਉੱਚੇ ਲੰਮੇ, ਗ੍ਰਾਂ ਡੀਲ ਡੌਲ ਹਕਾ ਡਾਰ ਉਹਨਾਂ ਨੂੰ ਆਖਿਆ ਜਾਂਦਾ ਸੀ। ਕਾਰੋਬਾਰੀ ਸ਼ਖਸੀਅਤ ਸਨ। ਗੁਡਸ ਟਰਾਂਸਪੋਰਟ ਦਾ ਉਹਨਾਂ ਦਾ ਕੰਮ ਸੀ ਮਾਸ਼ਾਅੱਲਾ ਬੜਾ ਵੱਡਾ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ ਇੱਕ ਬੜਾ ਹੀ ਪਿਆਰਾ ਸ਼ੇਰ ਹੈ, ਨਾ ਮਸਜਿਦ ਦੀ ਨਾ ਮੰਦਰ ਦੀ, ਅੱਜ ਗੱਲ ਸੁਣਾ ਕੋਈ ਅੰਦਰ ਦੀ। ਪਿਆਰਿਓ ਅੱਜ ਮੇਰਾ ਵੀ ਮਨ ਇਹ ਹੋਈਏ ਭਈ ਤੁਹਾਡੇ ਨਾਲ ਯਾਨੀ ਆਪਣੇ ਪਿਆਰਿਆਂ ਦੇ ਨਾਲ ਕੁਝ ਅੰਦਰ ਦੀਆਂ ਗੱਲਾਂ ਸਾਂਝੀਆਂ ਕਰਾਂ। ਸਾਹਿਬੋ ਸਿਆਣੇ ਆਖਦੇ ਨੇ, ਸਾਡੀ ਮਾਂ ਬੋਲੀ ਪੰਜਾਬੀ ਦੇ ਵੱਡਕੇ ਵਿਦਵਾਨ ਸੂਝਵਾਨ ਫਰਮਾਉਂਦੇ ਨੇ ਕਿ ਔਲਿਆਂ ਦੇ ਖਾਧੇ ਦਾ ਤੇ ਸਿਆਣਿਆਂ ਦੇ ਆਖੇ ਦਾ ਪਤਾ ਕੁਝ ਦੇਰ ਬਾਅਦ ਹੀ ਲੱਗਦਾ ਹੈ। ਯਾਨੀ ਔਲਿਆਂ ਦਾ ਖਾਧਾ ਤੇ ਸਿਆਣਿਆਂ ਦਾ ਫਰਮੂਦਾ ਫਟਾਫਟ ਆਨਨ ਫਾਨਨ ਨਤੀਜਾ ਖੇਜ਼ ਸਾਬਤ ਨਹੀਂ ਹੁੰਦਾ, ਥੋੜਾ ਇੰਤਜ਼ਾਰ ਕਰਨਾ ਪੈਂਦਾ ਹੈ। ਔਲੇ ਜਿਨ੍ਹਾਂ ਨੂੰ ਉਰਦੂ ਵਿੱਚ ਆਮਲਾ ਆਖਿਆ ਜਾਂਦਾ ਹੈ, ਇੱਕ ਫਲ ਹੈ ਪਿਆਰਿਓ ਜਿਹੜਾ ਬਹੁਤ ਸਾਰੇ ਤਿੱਬੀ ਫਵਾਇਦ ਰੱਖਦਾ ਹੈ, ਲੇਕਿਨ ਉਹਦੇ ਖਾਣ ਦਾ ਫਾਇਦਾ ਫਟਾਫਟ ਨਹੀਂ ਹੁੰਦਾ, ਉਹਨੂੰ ਕੁਝ ਚਿਰ ਖਾਣਾ ਪੈਂਦਾ ਹੈ, ਫਿਰ ਜਾ ਕੇ ਉਹਦੇ ਫਵਾਇਦ ਇਨਸਾਨ ਦੇ ਜਿਸਮ ਦੇ ਉੱਤੇ ਜ਼ਾਹਿਰ ਹੋਣਾ ਸ਼ੁਰੂ ਹੁੰਦੇ ਨੇ। ਇਸੇ ਤਰ੍ਹਾਂ ਹੀ
ਸਿਆਣੇ ਜੋ ਆਖਦੇ ਨੇ ਉਹ ਆਪਣੇ ਬਾਲਪੁਣੇ ਦੇ ਵਿੱਚ, ਆਪਣੀ ਜਵਾਨੀ ਦੇ ਵਿੱਚ, ਹੂੜ ਮੱਤ ਦੇ ਦੌਰ ਦੇ ਵਿੱਚ ਸਾਨੂੰ ਸਮਝ ਨਹੀਂ ਆਉਂਦੇ। ਸਿਆਣਿਆਂ ਦਾ ਆਖਿਆ, ਉਹਨਾਂ ਦਾ ਫਰਮਾਉਣਾ ਵੇਲੇ ਦੇ ਨਾਲ ਨਾਲ ਆਪੇ ਹੀ ਸੱਚ ਸਾਬਤ ਹੋ ਜਾਂਦਾ ਹੈ। ਜ਼ਿੰਦਗੀ ਦੇ ਤਜਰਬਾਤ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਸੱਚ ਸਾਬਤ ਕਰ ਦਿੰਦੇ ਨੇ। ਸਾਹਿਬੋ, ਪੀਰ ਵਾਰਿਸ ਸ਼ਾਹ ਸੱਯਦ ਵੀ ਸਾਡੇ ਪੰਜਾਬੀ ਲਿਟਰੇਚਰ ਦੇ ਇੱਕ ਵੱਡੇ ਕਿਵੀ ਹੋਣ ਦੇ ਨਾਲ ਨਾਲ ਬੜੇ ਸੂਝਵਾਨ ਤੇ ਬੜੇ ਵਿਦਵਾਨ ਸਨ। ਆਪ ਦੀਆਂ ਅਕਸਰ ਗੱਲਾਂ ਯੂਨੀਵਰਸਲ ਟਰੁੱਥ ਨੇ, ਜ਼ਰਬੁਲ ਮਿਸਾਲ ਬਣ ਗਈਆਂ। ਜੀ ਕੋ ਪੀਰ ਵਾਰਿਸ ਸ਼ਾਹ ਸੱਯਦ ਹੋਰੀ ਆਪਣੀ ਕਿਤਾਬ ਵਿੱਚ ਲਿਖਦੇ ਨੇ ਭਈ ਜਿਨਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੀਂਦੀਆਂ ਨੇ। ਪਿਆਰਿਓ, ਇਹਦਾ ਤਰਜਮਾ ਹੁਣੇ ਤੁਹਾਡੀ ਸੇਵਾ 'ਚ ਮੈਂ ਬਿਆਨ ਕਰਾਂਗਾ। ਇਸ ਤੋਂ ਅੱਡ ਇੱਕ ਚੌਧਰੀ ਮੂਨਸ ਲਾਈ ਹੋਰਾਂ ਦਾ ਸੁਣਿਆ ਵੀ ਤੁਹਾਡੇ ਤਾਈਂ ਪਹੁੰਚਾਵਾਂਗਾ, ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗਾ। ਤੇ ਸਾਹਿਬੋ, ਇਹਦੇ ਨਾਲ ਨਾਲ ਸ਼ੇਖ ਰਸ਼ੀਦ ਹੋਰਾਂ ਦੇ ਇੱਕ ਅਖਬਾਰੀ ਬਿਆਨ ਦੇ ਉੱਤੇ ਵੀ ਥੋੜ੍ਹਾ ਜਿਹਾ ਤਬਸਰਾ ਕਰਾਂਗੇ। ਆਓ ਪਹਿਲੇ ਤੁਹਾਨੂੰ ਦੱਸੀਏ ਭਈ ਗੁਜਰਾਂਵਾਲਾ ਸ਼ਹਿਰ ਦੇ ਵਿੱਚ 2 ਅਰਬ ਤੇ 50 ਲੱਖ ਦੀ ਕਰਪਸ਼ਨ ਦੇ ਜਿਹੜੇ 2 ਮੁਕੱਦਮਾਤ ਚੌਧਰੀ ਪਰਵੇਜ਼ ਇਲਾਹੀ ਸਾਬਕ ਵਜ਼ੀਰ ਆਲਾ ਪੰਜਾਬ ਹੋਰਾਂ ਦੇ ਉੱਤੇ ਮਹਿਕਮਾ ਐਂਟੀ ਕਰਪਸ਼ਨ ਗੁਜਰਾਂਵਾਲਾ ਨੇ ਕਾਇਮ ਕੀਤੇ ਹੋਏ ਸਨ। ਉਹ ਕੀ ਮੁਕੱਦਮਾਤ ਸਨ? ਉਹਦੇ ਵਿੱਚ ਚੌਧਰੀ ਪਰਵੇਜ਼ ਇਲਾਹੀ, ਉਹਨਾਂ ਦੇ ਫਰੰਟਮੈਨ ਤੇ ਮਹਿਕਮਾ ਹਾਈਵੇ ਦੇ ਕੁਝ ਅਫਸਰਾਨ ਦੇ ਉੱਤੇ ਕੀ ਕੀ ਇਲਜ਼ਾਮਾਤ ਸਨ। ਤੇ ਪਿਆਰਿਓ, ਡਿਊਟੀ ਜੁਡੀਸ਼ੀਅਲ ਮੈਜਿਸਟ੍ਰੇਟ ਸੀਨੀਅਰ ਸਿਵਲ ਜੱਜ ਮੁਹੰਮਦ ਅਫਜ਼ਲ ਹੋਰਾਂ ਨੇ ਉਹਨਾਂ ਦੋਵਾਂ ਕਰਪਸ਼ਨ ਦਿਆਂ, ਜਿਹੜੀ ਕਿ ਅਰਬਾਂ ਰੁਪਏ ਦੀ ਕਰਪਸ਼ਨ ਹੈ, ਉਹਦੇ ਮੁਕੱਦਮਾਤ ਦੇ ਵਿੱਚੋਂ ਚੌਧਰੀ ਪਰਵੇਜ਼ ਇਲਾਹੀ ਹੋਰਾਂ ਨੂੰ ਕਿਸ ਤਰ੍ਹਾਂ ਬਰੀ ਕਰ ਦਿੱਤਾ ਹੈ। ਸਾਹਿਬੋ, ਇਹ ਰੂਹਦਾਦ ਕੁਝ ਇਸ ਤਰ੍ਹਾਂ ਹੈ ਕਿ 27 ਅਪ੍ਰੈਲ 2023 ਯਾਨੀ ਇਸੇ ਸਾਲ ਦੀ 27 ਅਪ੍ਰੈਲ ਨੂੰ, ਰਵਾਂ ਸਾਲ ਜਿਹੜਾ ਗੁਜ਼ਰ ਰਿਹਾ 2023 ਦਾ, ਇਹਦੀ 27 ਅਪ੍ਰੈਲ ਨੂੰ ਇੱਕ ਮੁਕੱਦਮਾ ਥਾਣਾ ਹੈੱਡਕੁਆਟਰ ਐਂਟੀ ਕਰਪਸ਼ਨ ਗੁਜਰਾਂਵਾਲਾ ਚੂੰਕਿ ਡਿਵੀਜ਼ਨਲ ਹੈੱਡਕੁਆਟਰ ਹੈ, ਇੱਥੇ ਡਾਇਰੈਕਟਰ ਐਂਟੀ ਕਰਪਸ਼ਨ ਬੈਠਦੇ ਨੇ। ਇਸ ਵਾਸਤੇ ਜਿਹੜਾ ਗੁਜਰਾਂਵਾਲਾ ਦੇ ਵਿੱਚ ਮਹਿਕਮਾ ਐਂਟੀ ਕਰਪਸ਼ਨ ਜਾਂ ਇੰਸਦਾਦੇ ਰਿਸ਼ਵਤ ਸਤਾਨੀ ਦਾ ਥਾਣਾ ਹੈ, ਉਹਨੂੰ ਥਾਣਾ ਹੈੱਡਕੁਆਟਰ ਆਖਿਆ ਜਾਂਦਾ ਹੈ। ਉਹਦੇ ਵਿੱਚ ਇੱਕ FIR 6/23 ਜਿਹਦਾ ਕਿ ਮੁਕੱਦਮਾ ਨੰਬਰ ਸੀ, FIR ਨੰਬਰ ਸੀ, ਉਹ ਦਰਜ ਕੀਤੀ ਗਈ। ਪਿਆਰੇ ਵੇਖਣ ਵਾਲਿਓ, ਉਸ FIR ਦੇ ਵਿੱਚ ਸਾਬਕ ਵਜ਼ੀਰ ਆਲਾ ਪੰਜਾਬ ਚੌਧਰੀ ਪਰਵੇਜ਼ ਇਲਾਹੀ, ਜਿਹੜੇ ਕਿ ਇੱਕ ਪਾਕਿਸਤਾਨ ਦੀ ਵੱਡੀ ਸਿਆਸੀ ਜਮਾਤ ਦੇ ਮੌਜੂਦਾ ਸਦਰ ਵੀ ਨੇ, ਉਹਨਾਂ ਦੇ ਉੱਤੇ ਜਿਹੜੇ ਕਰਪਸ਼ਨ ਦੇ ਇਲਜ਼ਾਮਾਤ ਲਗਾਏ ਗਏ, ਉਹਦਾ ਸੋਰਸ ਗੁਜਰਾਤ ਐਂਟੀ ਕਰਪਸ਼ਨ ਥਾਣੇ ਦਾ ਹੈੱਡ ਕਾਂਸਟੇਬਲ ਮੁਹੰਮਦ ਬਸ਼ਾਰਤ ਹੈ। ਉਹਦੇ ਇਲਜ਼ਾਮਾਤ ਦੇ ਮੁਤਾਬਕ ਚੌਧਰੀ ਪਰਵੇਜ਼ ਇਲਾਹੀ ਹੋਰਾਂ ਨੇ PCA ਦੀਆਂ ਮੁਖਤਲਿਫ ਸਕੀਮਾਂ ਤੇ ਮਨਸੂਬਾ ਜਾਤ ਦੇ ਵਿੱਚੋਂ ਭਾਰੀ ਰਿਸ਼ਵਤਾਂ ਵਸੂਲ ਕੀਤੀਆਂ। ਇੱਕ ਮਨਸੂਬਾ ਪੁਲ ਬਣੀਆਂ ਤਾਂ ਛੰਨਾ ਵਾਲਾ ਬਰਾਸਤਾ ਦਰਿਆ ਵਕਸਾਣਾ, ਇਹ ਇੱਕ ਸੜਕ ਸੀ। ਇਹ ਮਨਸੂਬਾ ਬਹਾਲੀ ਦਾ ਸੀ, ਸੜਕ ਦੀ ਬਹਾਲੀ ਦਾ, ਜਿਹਦੀ ਲੰਬਾਈ 9 ਕਿਲੋਮੀਟਰ ਸੀ। ਇਹਦਾ ਠੇਕਾ ਚੌਧਰੀ ਪਰਵੇਜ਼ ਇਲਾਹੀ ਹੋਰਾਂ ਨੇ ਠੇਕੇਦਾਰ ਮੁਦੱਸਰ ਅਬਾਸ ਨੂੰ ਦਵਾਇਆ, ਜਿਹੜਾ ਕਿ MS ਕੰਸਟਰਕਸ਼ਨ ਕੰਪਨੀ ਦਾ ਮਾਲਕ ਹੈ। ਇਹ ਠੇਕਾ 10 ਕਰੋੜ ਤੇ 30 ਲੱਖ ਦੇ ਵਿੱਚ ਮਜ਼ਕੂਰਾ
ਠੇਕੇਦਾਰ ਨੂੰ ਦਵਾਇਆ ਗਿਆ ਔਰ ਇਸ ਠੇਕਾ ਦੀਵਾਨ ਦੇ ਵਿੱਚ ਚੌਧਰੀ ਪਰਵੇਜ਼ ਲਾਈ ਹੋਰਾਂ ਦੇ ਫਰੰਟਮੈਨ ਸੁਹੇਲ ਅਸਗਰ ਵਲਦ ਮੁਹੰਮਦ ਅਸਗਰ ਨੇ 50 ਲੱਖ ਰੁਪਏ ਰਿਸ਼ਵਤ ਵਸੂਲ ਕੀਤੀ। ਸਾਹਿਬੋ, ਠੇਕੇਦਾਰ ਨੇ ਮੌਕੇ ਦੇ ਉੱਤੇ ਕੰਮ ਜਿਹੜਾ ਕੀਤਾ ਇੰਤਹਾਈ ਕਾਬਲੇ ਇਤਰਾਜ਼ ਦੱਸਿਆ ਗਿਆ ਹੈ। ਯਾਨੀ FIR ਦੇ ਵਿੱਚ ਦਰਜ ਹੈ ਕਿ ਗੈਰ ਮਾਇਆਰੀ ਮੈਟੀਰੀਅਲ ਇਸਤੇਮਾਲ ਕਰਦਿਆਂ ਹੋਇਆਂ ਨਾਕਸ ਸੜਕ ਬਣਾਈ ਗਈ, ਲੇਕਿਨ ਉਹਦਾ ਮਿਆਰ ਚੈੱਕ ਕੀਤਿਆਂ ਬਿਨਾਂ ਹੀ ਸੜਕ ਦੀ ਤਕਮੀਲ ਤੋਂ ਪਹਿਲੋਂ ਹੀ ਵਜ਼ੀਰ ਆਲਾ ਸਾਬਕ ਚੌਧਰੀ ਪਰਵੇਜ਼ ਲਾਈ ਹੋਰਾਂ ਦੇ ਹੁਕਮ ਦੇ ਉੱਤੇ ਠੇਕੇਦਾਰ ਨੂੰ ਅਦਾਇਗੀਆਂ ਕਰ ਦਿੱਤੀਆਂ ਗਈਆਂ, ਪੇਮੈਂਟਸ ਉਹਨੂੰ ਦੇ ਦਿੱਤੀਆਂ ਗਈਆਂ। ਇਸ ਸਾਰੇ ਕਰਪਸ਼ਨ ਦੇ ਕੰਮ ਦੇ ਵਿੱਚ ਹਾਈਵੇਜ਼ ਦੇ ਮੁਤਲਕਾ ਐਕਸੀਅਨ, SC ਤੇ SDO ਤੇ ਓਵਰਸੀਅਰ ਸਾਹਿਬਾਨ ਵੀ ਮੁਲਵਸ ਦੱਸੇ ਗਏ ਨੇ। ਪਿਆਰਿਓ, ਦੂਸਰੀ FIR ਦਾ ਨੰਬਰ 7/23 ਸੀ। ਇਹਦਾ ਸੋਰਸ ਯਾਨੀ ਇਹ ਰਿਪੋਰਟ ਮਹਿਕਮਾ ਐਂਟੀ ਕਰਪਸ਼ਨ ਤਾਈਂ ਪਹੁੰਚਾਉਣ ਵਾਲਾ ਵੀ ਮਹਿਕਮਾ ਐਂਟੀ ਕਰਪਸ਼ਨ ਦਾ ਆਪਣਾ ਹੀ ਗੁਜਰਾਤ ਥਾਣੇ ਦਾ ਰੀਡਰ ਅਬਦੁਲ ਵਕਾਰ ਸੀ। ਸਾਹਿਬੋ, ਇਸ FIR ਦੇ ਵਿੱਚ ਚੌਧਰੀ ਪਰਵੇਜ਼ ਲਾਈ ਦੇ ਉੱਤੇ ਇਹ ਇਲਜ਼ਾਮ ਸੀ ਕਿ ਉਹਨਾਂ ਨੇ 2 ਰਵੀਆ ਸੜਕ ਜਿਹੜੀ ਕਿ ਪੁਰਾਣਾ GT ਰੋਡ ਤੋਂ ਲੈ ਕੇ ਸਖਨਾਵਾਲ ਤੱਕ 29 ਕਿਲੋਮੀਟਰ ਲੰਮੀ ਸੀ, ਉਹਦਾ ਠੇਕਾ ਇਖਤਿਆਰਾਤ ਦਾ ਨਾਜਾਇਜ਼ ਇਸਤੇਮਾਲ ਕਰਦਿਆਂ ਹੋਇਆਂ ਆਪਣੇ ਮਨਪਸੰਦ ਠੇਕੇਦਾਰ ਹਾਜੀ ਤਾਰਕ, ਜਿਹੜਾ ਕਿ ਹਾਈਵੇ ਕੰਸਟਰਕਸ਼ਨ ਕੰਪਨੀ ਦਾ ਮਾਲਕ ਹੈ, ਉਹਨੂੰ 10 ਅਰਬ ਰੁਪਏ ਦੇ ਵਿੱਚ ਦਵਾਇਆ। 10 ਅਰਬ ਦੇ ਵਿੱਚੋਂ 2 ਅਰਬ ਰੁਪਏ ਉਹਦੇ ਕੋਲੋਂ ਰਿਸ਼ਵਤ ਜਾਂ ਕਿਕਬੈਕ ਜਾਂ ਕਮਿਸ਼ਨ ਵਸੂਲ ਕਰ ਲਈ। ਇਹ ਸਾਰੀ ਕਰਪਸ਼ਨ ਵੀ ਚੌਧਰੀ ਪਰਵੇਜ਼ ਲਾਈ ਹੋਰਾਂ ਨੇ ਆਪਣੇ ਫਰੰਟਮੈਨ ਸੁਹੇਲ ਅਸਗਰ ਦੇ ਰਾਹੀਂ ਕੀਤੀ। ਪਿਆਰਿਓ, 2 ਅਰਬ ਰੁਪਈਆ ਇਸ FIR ਦੇ ਮੁਤਾਬਿਕ ਚੌਧਰੀ ਪਰਵੇਜ਼ ਲਾਈ ਹੋਰਾਂ ਨੇ ਵਸੂਲ ਕੀਤਾ ਬਤੌਰ ਰਿਸ਼ਵਤ, ਤੇ 50 ਲੱਖ ਰੁਪਏ ਪਹਿਲੀ FIR ਯਾਨੀ 6/23 ਜਿਹੜੀ ਮੈਂ ਅੱਗੇ ਤੁਹਾਡੀ ਸੇਵਾ 'ਚ ਅਰਜ਼ ਕਰ ਚੁੱਕਿਆ, ਉਹਦੇ ਰਾਹੀਂ ਚੌਧਰੀ ਪਰਵੇਜ਼ ਲਾਈ ਹੋਰਾਂ ਨੇ ਵਸੂਲ ਕੀਤਾ। ਇਹ ਰਿਸ਼ਵਤ ਆਖ ਲਓ, ਇਹਨੂੰ ਕਿਕਬੈਕ ਆਖ ਲਓ, ਇਹਨੂੰ ਕਮਿਸ਼ਨ ਆਖ ਲਵੋ, ਇਹ ਚੌਧਰੀ ਹੋਰਾਂ ਵਸੂਲ ਕੀਤੀ। ਯਾਨੀ 2 ਅਰਬ ਤੇ 50 ਲੱਖ ਰੁਪਈਆ। ਏਡੀ ਵੱਡੀ ਰਕਮ ਚੌਧਰੀ ਪਰਵੇਜ਼ ਲਾਈ ਹੋਰੀ ਮਹਿਕਮਾ ਐਂਟੀ ਕਰਪਸ਼ਨ ਦੇ ਮੁਤਾਬਕ ਖਾ ਗਏ। ਕੌਮੀ ਖਜ਼ਾਨੇ ਨੂੰ ਏਡਾ ਵੱਡਾ ਨੁਕਸਾਨ ਪਹੁੰਚਾਇਆ ਸਾਬਕ ਵਜ਼ੀਰ ਆਲਾ ਪੰਜਾਬ ਨੇ ਮੁਬੱਯਨਾ ਤੌਰ ਤੇ, ਕਿਉਂਕਿ ਅਸੀਂ ਨਹੀਂ ਪਏ ਆਖਦੇ, FIRਾਂ 2 ਜਿਹੜੀਆਂ ਚੌਧਰੀ ਪਰਵੇਜ਼ ਲਾਈ ਦੇ ਖਿਲਾਫ ਦਰਜ ਕੀਤੀਆਂ ਗਈਆਂ, ਉਹ FIRਾਂ ਪਈਆਂ ਆਖਦੀਆਂ ਨੇ, ਮਹਿਕਮਾ ਐਂਟੀ ਕਰਪਸ਼ਨ ਦੇ ਅਫਸਰਾਨ ਪਏ ਆਖਦੇ ਨੇ। ਹੁਣ ਕੱਲ੍ਹ ਚੌਧਰੀ ਪਰਵੇਜ਼ ਲਾਈ ਹੋਰਾਂ ਨੂੰ ਪੇਸ਼ ਕੀਤਾ ਗਿਆ। ਗ੍ਰਿਫਤਾਰ ਤੇ ਉਹਨਾਂ ਨੂੰ ਉਦੋਂ ਹੀ ਕਰ ਲਿਆ ਗਿਆ ਸੀ ਜਦੋਂ ਲਾਹੌਰੋਂ ਉਹ ਰਿਹਾ ਕੀਤੇ ਗਏ ਸਨ। ਉੱਥੇ ਵੀ ਉਹਨਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਸੀ। ਉੱਥੋਂ ਉਹਨਾਂ ਨੂੰ ਕੋਰਟ ਨੇ ਛੱਡਿਆ, ਰਿਹਾ ਕੀਤਾ, ਡਿਸਚਾਰਜ ਕੀਤਾ, ਤੇ ਮਹਿਕਮਾ ਐਂਟੀ ਕਰਪਸ਼ਨ ਗੁਜਰਾਂਵਾਲਾ ਉੱਥੋਂ ਉਹਨਾਂ ਨੂੰ ਚੁੱਕ ਕੇ ਲੈ ਆਇਆ। ਇੱਥੇ ਲਿਆ ਕੇ ਉਹਨਾਂ ਨੂੰ ਸਾਡੇ ਗੁਜਰਾਂਵਾਲਾ ਦੇ ਸੀਨੀਅਰ ਸਿਵਲ ਜੱਜ ਨੇ, ਫੈਮਿਲੀ ਡਿਵੀਜ਼ਨ ਦੇ, ਤੇ ਨਾਲੇ ਡਿਊਟੀ ਸਪੈਸ਼ਲ ਮੈਜਿਸਟ੍ਰੇਟ ਸਨ ਮੁਹੰਮਦ ਅਫਜ਼ਲ ਹੋਰੀ, ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਉੱਥੇ ਚੌਧਰੀ ਪਰਵੇਜ਼ ਲਾਈ ਹੋਰਾਂ ਦੇ ਵਕਾਲਾ ਨੇ ਬੜੇ ਮਜ਼ਬੂਤ ਦਲਾਇਲ ਦਿੱਤੇ। ਉਹਨਾਂ ਦੇ ਦਲਾਇਲ ਪਿਆਰਿਓ ਮਜ਼ਬੂਤ ਹੀ ਸਨ ਕਿ ਕੋਰਟ ਨੂੰ ਚੌਧਰੀ ਪਰਵੇਜ਼ ਲਾਈ ਹੋਰਾਂ ਨੂੰ ਦੋਵਾਂ ਮੁਕੱਦਮਾਤ ਦੇ ਵਿੱਚੋਂ ਡਿਸਚਾਰਜ ਕਰਨਾ ਪਿਆ, ਤੇ ਚੌਧਰੀ ਪਰਵੇਜ਼ ਲਾਈ ਹੋਰਾਂ ਨੂੰ ਪੁਲਿਸ ਨੇ, ਮਹਿਕਮਾ ਐਂਟੀ ਕਰਪਸ਼ਨ ਨੇ ਛੱਡ ਦਿੱਤਾ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਇੱਕ ਹੋਰ ਨਵੇਂ ਮੁਕੱਦਮੇ ਦੇ ਵਿੱਚ ਫੇਰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਆਖਣਾ ਮੈਂ ਇਹ ਚਾਹੁੰਦਾ ਵਾਂ ਕਿ ਏਡੀ ਵੱਡੀ ਕਰਪਸ਼ਨ
अगर साडे सियासी लीडरान कर रहे ने और ये गल सच है तो प्यारिओ किस कदर सितम जरीफी है कि साडे महकमे साडे जिहड़े एंटी करप्शन महकमा है जिहड़ा करप्शन के खात्मे वास्ते बनया होया है जिहड़ा जिहदा उर्दू तर्जमा ही एंटी करप्शन का उर्दू तर्जमा ही ये वे कि इंसदादे रिश्वत सतानी। प्यारिओ 100 विचों 99 मुलजमान दे उत्ते ये ना अहल महकमा इस किस्म का केस बनाउंदा है। असी पूरे साल दे ऐतकी फिगर्स कढ़ के तुहानूं दसांगे। पिछले साल दे फिगर्स भी असी तुहानूं दसे सन कि जे पूरे साल 100 मगरमच्छां नूं वड्डे रिश्वतखोरां नूं मुल्क दा खजाना लुੱਟਣ वालियां नूं महकमा एंटी करप्शन फड़दा है इन्ने हौले उन्हां दे उत्ते इल्ज़ामात लांदा है और उन्हां इल्ज़ामात नूं फिर साबित नहीं कर सकदा अदालतां दे विच। ताइयों ही ते अदालतां मुलजमान नूं जिन्हां दे उत्ते इल्ज़ामात लगाए गए हुंदे ने करप्शन दे उन्हां नूं मौके ते छड्ड दिंदियां ने। साहिबो अगर चौधरी परवेज़ लाई होरां ने नहीं सन ये पैसे लए होए मुल्की खजाने नूं नहीं सी लुटिया होया 2 अरब 50 लख का झटका नहीं सी कराया होया एडा वड्डा टोका कौमी खजाने नूं नहीं सी मारिया होया और महकमा एंटी करप्शन उन्होंने साबित भी अदालत च नहीं कर सकिया तो चौधरी परवेज़ लाई होरां दी जिहड़ी इज्जत रोली गई उहदा मुजरम कौन है। महकमा एंटी करप्शन दे वो तमाम अहलकारान तफ्तीशी अफसरान ते डायरैक्टर एंटी करप्शन इन्हों कौन पूछेगा कि एक साबक वजीर आला पंजाब एक बाइज्जत आदमी जिहड़ा अपने वालों बहुत वड्डा बाइज्जत बन के फिरन डिया है जिन्हों लखां लोगों ने चुनिया वोट दिते फिर ही जाके वो वजीर आला बन गया मुल्क के सब तो वड्डे सूबे का। अगर उहदे उत्ते लाए गए इल्ज़ामात नूं ये एंटी करप्शन वाले साबित नहीं सन कर सकते ते ना ही ये उत्थे कर सके ने तां ही ते फाजल अदालत ने चौधरी परवेज़ लाई नूं डिस्चार्ज कर दिता 2 मुकदमियां दे विचों। ते प्यारिओ चौधरी परवेज़ लाई दी इज्जत रोलन दी इन्हां नूं सज़ा क्यों नहीं हुकूमत दे रही। इन्हां नूं पुछना चाहिए इन्हां नूं बल्कि ऑनरेबल कोर्ट नूं ही पुछना चाहिए सी कि तुसी एक शरीफ आदमी नूं नाजायज़ क्यों जलील कीता इत्थे लिया के तुसी साबित ही नहीं कर सके। तो कोर्ट कोले भी इख्तियार फिर होना चाहिए कि जिहड़ा इल्ज़ामात एडे वड्डे ला के छोटी गल है 2 अरब 50 लख की करप्शन का इल्ज़ाम ला देना किसी ते और वो रकम वापस भी नहीं लैके खजाने च जमा करवाई गई। एक तो इन्हां एंटी करप्शन के अफसरान की बाजपुरस होनी चाहिए बल्कि इन्हां तो यह पूछया जाना चाहिए कि 100 मुकदमे एक साल अगर तुसी करप्ट लोगों के खिलाफ बनाते हो तो 100 चों किसी एक नूं कदी सज़ा भी होई है। इन्हां दा रिकॉर्ड कौन चैक करेगा एंटी करप्शन वालियां दा। ये सिर्फ लोगों को रुसवा ते जलील करने वास्ते महकमा बने है ये साबित तो कभी कुछ करते नहीं। मियाँ नवाज शरीफ ते एडे एडे वड्डे इल्ज़ामात लगाए गए साबक वज़ीर आज़म पाकिस्तान सन उन्हां दे भाई मौजूदा वज़ीर आज़म जिहड़े ने उन्हां दे उत्ते इल्ज़ामात हाली तक लग रहे हैं। मुखालफ सियासी जमातां उन्हां नूं कह रही ने हाली तक चोर चोर चोर। किसी इदारे च कदी कोई गल साबित नहीं हुंदी ते जे साबित नहीं हुंदी ते बिला वजह बगैर सबूत तो किसी नूं जलील करना उन्होंने चोर रखना किड्डी वड्डी ज़्यादती है। प्यारिओ इहदा कौन हिसाब लवेगा। मुआशरा किधर जा रहा है। असी एकदम ही उठद्या सार ही छुटद्या ही अगले ते इल्ज़ाम ला देने हालांकि उन्हें वो काम कीता नहीं हुंदा और अगर उन्हें वो कीता है एक सरकार दे महकमे ने उन्होंने फड़िया जिहदे विच ऑफिसर्स उस मुलजम कोलों जिहदे ते इल्ज़ामात लांदे ने उहदी तफ्तीश करते हैं और ये कला चौधरी परवेज़ इलाही मुलवस नहीं
इस करप्शन दे विच हाईवेज़ जिहड़ा कि सड़कां शाहरात बनाउण वाला महकमा है उहदे SC उहदे एक्सीएन उहदे SDO उहदे ओवरसीयर्स और चौधरी परवेज़ लाई होरां दा फ्रंटमैन और साबक प्रिंसीपल सैकटरी चौधरी परवेज़ इलाई दा मुहम्मद खान भट्टी ਉਹਦੇ ਤੇ ਵੀ ਚਾਰजेस ਲੱਗੇ, ਉਹਨੂੰ ਵੀ ਗੁਜਰਾਂਵਾਲਾ ਕੋਰਟ ਦੇ ਵਿੱਚ ਲਿਆਂਦਾ ਗਿਆ। ਕੋਰਟ ਨੇ ਉਹਨੂੰ ਵੀ ਬਰੀ ਕਰ ਦਿੱਤਾ ਉਸ ਇਲਜ਼ਾਮਾਤ ਤੋਂ। ਤੇ ਸਾਹਿਬੋ ਇਹ ਚੌਧਰੀ परवेज़ ਲਈ ਇਕੱਲੇ ਨੂੰ ਹੀ ਰੋਲਿਆ ਜਾ ਰਿਹਾ, ਬੁੱਢੇ ਆਦਮੀ ਨੂੰ, ਸਾਬਕ ਵਜ਼ੀਰੇ ਆਲਾ ਨੂੰ। ਬਾਕੀਆਂ ਨੂੰ ਕਿਉਂ ਨਹੀਂ ਅੱਜ ਤੱਕ ਫੜਿਆ ਗਿਆ? ਉਹਨਾਂ ਕੋਲੋਂ ਕੀ ਨਿਕਲਿਆ? 2 ਅਰਬ 50 ਲੱਖ ਦਾ ਮਾਮਲਾ ਹੈ ਤੇ ਗਰੀਬਾਂ ਦੀ ਕਮਾਈ ਹੈ, ਮਾੜਿਆਂ ਦੀ। ਸਾਡੀ ਤਾਂ ਬਿਜਲੀ 'ਤੇ ਵੀ ਟੈਕਸ ਹੈ, ਅਸੀਂ ਪੈਟਰੋਲ ਪਵਾਉਂਦੇ ਹਾਂ ਉਹਦੇ 'ਤੇ ਵੀ ਟੈਕਸ ਦਿੰਦੇ ਹਾਂ, ਸੂਈ ਗੈਸ 'ਚ ਵੀ ਟੈਕਸ ਕਟਵਾਉਂਦੇ ਹਾਂ, ਅਸੀਂ ਸਾਹ ਲੈਣ 'ਤੇ ਵੀ ਟੈਕਸ ਪੈ ਦਿੰਦੇ ਹਾਂ। ਅਤੇ ਸਾਡੇ ਟੈਕਸਾਂ ਦੀ ਕਮਾਈ ਇੱਕ ਠੇਕੇਦਾਰ, 3-4 ਮਹਿਕਮਾ ਹਾਈਵੇਜ਼ ਦੇ ਅਫਸਰਾਨ ਅਤੇ ਇੱਕ ਸਾਬਕ ਵਜ਼ੀਰ ਆਲਾ ਪੰਜਾਬ, ਇੱਕ ਉਹਦਾ ਫਰੰਟਮੈਨ, ਇੱਕ ਉਹਦਾ ਪ੍ਰਿੰਸੀਪਲ ਸੈਕਟਰੀ ਜੇ ਲੁੱਟ ਕੇ ਖਾ ਗਿਆ ਤੇ ਤਹਿਕੀਕਾਤੀ ਇਦਾਰੇ ਜਿਹੜੇ ਨੇ ਜਾਂ ਤਾਂ ਇਹਨਾਂ ਨੂੰ ਖ਼ਤਮ ਕਰ ਦੇਣਾ ਚਾਹੀਦਾ ਤੇ ਜਾਂ ਇਹ ਜਦੋਂ ਕਿਸੇ 'ਤੇ ਕੇਸ ਬਣਾਉਂਦੇ ਨੇ, ਤੁਸੀਂ ਦੇਖੋ ਨਾ ਚੌਧਰੀ परवेज़ ਲਈ ਦੇ ਖਿਲਾਫ 2 FIRਾਂ ਦਰਜ ਕੀਤੀਆਂ ਗਈਆਂ, ਦੋਵੇਂ ਹੀ ਸੋਰਸ ਰਿਪੋਰਟ ਦੇ ਉੱਤੇ। ਤੇ ਸੋਰਸ ਕੀ ਨੇ? ਦੋਵੇਂ ਹੀ ਆਪਣੇ ਹੀ ਮਹਿਕਮੇ ਦੇ, ਇੱਕ ਹੈੱਡ ਕਾਂਸਟੇਬਲ ਅਬਦੁਲ ਵਕਾਰ ਤੇ ਇੱਕ ਦੂਸਰਾ ਉਹ ਵੀ ਆਪਣੇ ਹੀ ਮਹਿਕਮੇ ਦਾ ਕਾਂਸਟੇਬਲ ਬਸ਼ਾਰਤ। ਪਿਆਰਿਓ ਇਹਨਾਂ ਨੂੰ ਬਾਹਰੋਂ ਕੋਈ ਬੰਦਾ ਐਸਾ ਲੱਭਾ ਹੀ ਨਹੀਂ। ਸਿਆਸੀ ਮੁਖਾਲਫ ਨੇ ਚੌਧਰੀ परवेज़ ਲਈ ਦੇ ਬਹੁਤ ਸਾਰੇ, ਕਿਸੇ ਕੋਲੋਂ ਬਾਕਾਇਦਾ ਅਥੈਂਟਿਕ ਕੋਈ ਦਸਤਾਵੇਜ਼ੀ ਸਬੂਤ ਲੈਂਦੇ, ਫਿਰ ਮਹਿਕਮਾ ਉਹਦੇ ਉੱਤੇ ਸਬੂਤ ਨਾਲ ਲਾ ਕੇ ਫਿਰ ਉਹਦੇ ਉੱਤੇ ਇਲਜ਼ਾਮਾਤ ਲਾਉਂਦਾ, ਉਹਦੇ 'ਤੇ ਕੇਸ ਬਣਾਉਂਦਾ, ਉਹਦੇ 'ਤੇ ਮੁਕੱਦਮਾਤ ਦਰਜ ਕਰਦਾ, ਫਿਰ ਉਹਨੂੰ ਕੋਰਟ 'ਚ ਪੇਸ਼ ਕਰਦਾ, ਕੋਰਟ 'ਚ ਕੁਛ ਵਿਖਾਉਂਦਾ ਤਾਂ ਕਿ 2 ਅਰਬ 50 ਲੱਖ ਮੁਬੱਯਨਾ ਤੌਰ 'ਤੇ ਉੱਤੇ ਪਾਕਿਸਤਾਨ ਦੇ ਲੁੱਟ ਖਾਣ ਵਾਲਾ ਬਚਦਾ ਤੇ ਨਾ। ਲੇਕਿਨ ਇੰਜ ਜਾਪਦਾ ਹੈ ਕਿ ਚੌਧਰੀ परवेज़ ਲਈ ਦੇ ਉੱਤੇ ਸਾਰਾ ਕੁਝ ਹੀ ਸਿਆਸੀ ਇੰਤਕਾਮ ਦੀ ਸ਼ਕਲ ਦਾ ਇੱਕ ਨਵਾਂ ਇੱਕ ਰੂਪ ਸੀ ਤੇ ਇਹ ਮੁਕੱਦਮੇ ਬਣਾਏ ਗਏ। ਅਗਰ ਇਹਨਾਂ ਦੇ ਵਿੱਚ ਕੋਈ ਸਦਾਕਤ ਹੁੰਦੀ ਤੇ ਸਾਡੀਆਂ ਅਦਾਲਤਾਂ ਅਲਹਮਦੁਲਿਲਾ ਕੰਮ ਕਰ ਰਹੀਆਂ ਨੇ। ਸਾਡਾ ਮਹਿਕਮਾ ਪ੍ਰੂਵ ਕਰਦਾ, ਵਿਦ ਪ੍ਰੂਫਸ ਲੈ ਕੇ ਕੋਰਟ 'ਚ ਇਸ ਕੇਸ ਨੂੰ ਅਗਰ ਜਾਇਆ ਜਾਂਦਾ ਤੇ ਪਿਆਰਿਓ ਕਦੀ ਚੌਧਰੀ परवेज़ ਲਈ ਹੋਰੀ ਬਰੀ ਨਾ ਹੁੰਦੇ। ਸਾਡੇ ਪੈਸੇ, ਤੁਹਾਡੇ ਪੈਸੇ 2 ਅਰਬ 50 ਲੱਖ ਰੁਪਈਆ ਵਾਪਸ ਆਉਂਦਾ, ਮੁਲਕੀ ਖਜ਼ਾਨੇ 'ਚ ਆਉਂਦਾ। ਇੰਜ ਜਾਪਦਾ ਹੈ ਕਿ ਇਹ ਜਿੰਨੇ ਸਿਆਸਤਦਾਨਾਂ ਦੇ ਉੱਤੇ ਕੇਸ ਬਣਾਏ ਜਾ ਰਹੇ ਨੇ ਇਹ ਸਾਰੇ ਹੀ ਸਿਆਸੀ ਇੰਤਕਾਮ ਦੇ ਤੌਰ 'ਤੇ ਹੀ ਬਣਾਏ ਜਾ ਰਹੇ ਨੇ। ਕੋਈ ਹਕਾਇਕ ਇਹਦੇ ਵਿੱਚ ਨਹੀਂ, ਕੋਈ ਸਦਾਕਤ ਸਾਨੂੰ ਇਹਦੇ ਵਿੱਚ ਨਾ ਨਜ਼ਰ ਆਉਂਦੀ ਹੈ, ਨਾ ਅਦਾਲਤਾਂ ਨੂੰ ਨਜ਼ਰ ਆਉਂਦੀ ਹੈ, ਅਤੇ ਨਾ ਮਹਿਕਮੇ ਇਨਕੁਆਇਰੀਆਂ ਕਰਨ ਵਾਲੇ ਹੀ ਕੱਢ ਕੇ ਕੋਈ ਸ਼ੈ ਸਾਹਮਣੇ ਲਿਆਉਂਦੇ ਨੇ। ਇੱਕ ਦੂਜੇ ਦੀ ਖਾਕ ਉਡਾਉਣ ਦਾ ਇੱਕ ਸਿਲਸਿਲਾ ਜਾਰੀ ਹੈ। ਨਵਾਜ਼ ਸ਼ਰੀਫ, ਸ਼ਹਬਾਜ਼ ਸ਼ਰੀਫ ਹੋਰਾਂ ਦੀ ਵੀ ਇੰਤਹਾ ਤੋਂ ਜ਼ਿਆਦਾ ਬੇਇੱਜ਼ਤੀ, ਤਹਿਕੀਰ ਔਰ ਅਹਾਨਤ ਕੀਤੀ ਗਈ। ਇਮਰਾਨ ਖਾਨ ਦੇ ਦੌਰ ਦੇ ਵਿੱਚ ਕੁਝ ਨਹੀਂ ਲੱਭਿਆ। ਅੱਜ ਕੱਲ੍ਹ ਇਮਰਾਨ ਖਾਨ, ਚੌਧਰੀ परवेज़ ਲਈ ਤੇ ਦੀਗਰ ਲੋਕ ਜ਼ੇਰੇ ਅਤਾਬ ਨੇ, ਉਹਨਾਂ ਦੇ ਉੱਤੇ ਮੁਕੱਦਮਾਤ ਕਾਇਮ ਕੀਤੇ ਜਾ ਰਹੇ ਨੇ। ਲੇਕਿਨ ਕੁਝ ਦਿਨ ਦੀ ਜ਼ਿਲਤ ਤੇ ਖੁਆਰੀ ਤੋਂ ਬਾਅਦ ਉਹ ਬਰੀ ਹੋ ਜਾਂਦੇ ਨੇ। ਸਾਹਿਬੋ ਮੁਹਤਰਮਾ ਯਾਸਮੀਨ ਰਾਸ਼ਦ ਸਾਹਿਬਾ, ਉਹਨਾਂ ਦੇ ਉੱਤੇ ਜਿਹੜਾ ਇਲਜ਼ਾਮ ਲਗਾਇਆ ਗਿਆ ਸੀ, ਅੱਜ ਦੀਆਂ ਸਾਰੀਆਂ ਅਖਬਾਰਾਤ ਦੇ ਵਿੱਚ ਛਪਿਆ ਹੈ, ਉਹ ਵੀ ਉਸ ਇਲਜ਼ਾਮ ਤੋਂ ਬਰੀ ਕਰ ਦਿੱਤੀਆਂ ਗਈਆਂ ਬਾਇੱਜ਼ਤ ਤੌਰ ਦੇ ਉੱਤੇ। परवेज़ ਲਈ ਦੇ ਉੱਤੇ 2 ਮੁਕੱਦਮੇ ਬਣਾਏ ਗਏ ਗੁਜਰਾਂਵਾਲਾ, ਉਹਨਾਂ ਦੋਵਾਂ ਮੁਕੱਦਮਿਆਂ ਦੇ ਵਿੱਚੋਂ ਉਹ ਵੀ ਬਰੀ ਹੋ ਗਏ। ਸਾਡੇ ਮਹਿਕਮਿਆਂ ਨੂੰ, ਸਾਡੀ ਹਕੂਮਤ ਨੂੰ ਇਹ ਸਿਲਸਿਲਾ ਬੰਦ ਕਰਨਾ ਚਾਹੀਦਾ। ਔਰ ਅਗਰ ਕਿਸੇ ਦੇ ਉੱਤੇ ਕੋਈ ਇਲਜ਼ਾਮ ਕਰਪਸ਼ਨ ਦਾ ਲਗਾਇਆ ਜਾਂਦਾ ਹੈ, ਉਹ ਬਾਕਾਇਦਾ ਠੋਕ ਵਜਾ ਕੇ ਤਹਿਕੀਕਾਤ ਪਹਿਲੇ ਕਰਕੇ ਤੇ ਫਿਰ
ਉਹਦੇ ਤੇ FIR ਦਰਜ ਹੋਣੀ ਚਾਹੀਦੀ ਹੈ। ਤੇ ਜਦੋਂ FIR ਦਰਜ ਹੋ ਜਾਏ ਤੇ ਜਿਹੜਾ ਤਹਿਕੀਕ ਕਰਨ ਵਾਲਾ, ਤਫਤੀਸ਼ ਕਰਨ ਵਾਲਾ ਇਨਕੁਆਇਰੀ ਆਫੀਸਰ ਉਹਨੂੰ ਸਾਬਤ ਨਾ ਕਰ ਸਕੇ, ਜਿਸ ਝੂਠੀ FIR ਐਵੇਂ ਕਿਤੋਂ ਗੱਲ ਸੁਣ ਕੇ ਦੇ ਦਿੱਤੀ ਹੋਵੇ, ਉਹਦੇ ਖਿਲਾਫ ਫਿਰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਹਦੇ ਆਪਣੇ ਮਹਿਕਮੇ ਨੂੰ, ਹਕੂਮਤ ਨੂੰ ਨੋਟਿਸ ਲੈਣਾ ਚਾਹੀਦਾ ਹੈ ਕਿ ਜਦੋਂ ਇਸ ਬੰਦੇ ਦੇ ਵਿੱਚ ਇਹ ਗੱਲ ਹੀ ਨਹੀਂ ਸੀ ਤੇ ਇਹਨੂੰ ਬਿਲਾ ਵਜ੍ਹਾ ਕਿਉਂ ਜ਼ਲੀਲ ਕੀਤਾ ਗਿਆ। ਇਹ ਚੀਜ਼ਾਂ ਅੱਲਾਹ ਪਾਕ ਨੂੰ ਪਸੰਦ ਨਹੀਂ। ਪਿਆਰੇ ਵੇਖਣ ਵਾਲਿਓ, ਚੌਧਰੀ ਪਰਵੇਜ਼ ਲਈ ਹੋਰਾਂ ਨੂੰ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਉਸ ਤੋਂ ਪਹਿਲੇ ਉਹਨਾਂ ਦੇ ਮੀਡੀਆ ਕੋਆਰਡੀਨੇਟਰ ਚੌਧਰੀ ਇਕਬਾਲ ਹੋਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਉਸ ਤੋਂ ਇਲਾਵਾ ਇੱਕ ਗੁਜਰਾਂਵਾਲਾ ਦੇ ਸਾਬਕ UC ਨਾਜ਼ਮ ਖਵਾਜਾ ਵਕਾਰੁਲ ਹਸਨ ਵੀ, ਜਿਹੜੇ ਕਿ ਕਦੀ ਕਾਫ ਲੀਗ ਦੇ ਵਿੱਚ ਹੁੰਦੇ ਸਨ, ਉਹ ਵੀ ਚੌਧਰੀ ਪਰਵੇਜ਼ ਇਲਾਹੀ ਦੀ ਸ਼ਾਇਦ ਮੁਲਾਕਾਤ ਦੇ ਵਾਸਤੇ ਇਹਾਤਾ ਅਦਾਲਤ ਦੇ ਵਿੱਚ ਆਏ। ਉਹਨਾਂ ਨੂੰ ਵੀ ਪੁਲਿਸ ਨੇ ਵੇਖਦਿਆਂ ਸਾਰ ਹੀ ਗ੍ਰਿਫਤਾਰ ਕਰ ਲਿਆ। ਪਿਆਰਿਓ, ਅੱਜ ਦਾ ਇਹ ਐਪੀਸੋਡ ਸ਼ੁਰੂ ਕਰਨ ਤੋਂ ਪਹਿਲੇ ਮੈਂ ਤੁਹਾਡੀ ਸੇਵਾ ਦੇ ਵਿੱਚ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਦਾ ਇੱਕ ਮਿਸਰਾ ਪੇਸ਼ ਕੀਤਾ ਸੀ, ਭਈ ਜਿਨਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੇਂਦੀਆਂ ਨੇ। ਇਹਦਾ ਤਰਜਮਾ ਇਹ ਵੇ, ਉਖਲੀ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਰਹਿਣ ਵਾਲੇ ਸਾਡੇ ਬਹੁਤ ਸਾਰੇ ਦੋਸਤ ਉਖਲੀ ਜਾਣਦੇ ਨੇ। ਇਹ ਲੱਕੜ ਦਾ ਇੱਕ ਵੱਡਾ ਸਾਰਾ ਚੱਟੂ ਹੁੰਦਾ ਹੈ, ਜਿਹੜਾ ਅਸੀਂ ਆਮ ਆਪਣੇ ਘਰਾਂ ਦੇ ਵਿੱਚ ਮਸਾਲਾ ਵਗੈਰਾ ਕੁੱਟਣ ਲਈ, ਨਮਕ ਮਿਰਚ ਕੁੱਟਣ ਲਈ, ਕੋਈ ਚਟਨੀ ਧਨੀਏ ਪੂਦਨੇ ਦੀ ਬਣਾਉਣ ਲਈ ਛੋਟੇ ਛੋਟੇ ਲੱਕੜ ਦੇ ਚੱਟੂ ਜਾਂ ਦੌਰੀਆਂ ਇਸਤੇਮਾਲ ਕਰਨੇ ਆ, ਪੱਥਰ ਦੀਆਂ। ਇਹ ਵੱਡਾ ਇੱਕ ਲੱਕੜ ਦਾ ਚੱਟੂ ਹੁੰਦਾ ਸੀ, ਜਿਹਦੇ ਵਿੱਚ ਵਾਹ ਵੱਡੀ ਸਾਰੀ ਨਾ ਜੀ ਬਾਂਸ ਇੱਕ ਉਹਦੇ ਨਾਲ ਇਹਦੇ ਵਿੱਚ ਪਾ ਕੇ ਨਾ ਚੱਟੂ 'ਚ ਜਿਨਸਾਂ ਨੂੰ, ਮੁਖਤਲਿਫ ਅਜਨਾਸ ਨੂੰ, ਮੁਖਤਲਿਫ ਗੱਲੇ, ਮਸਲਨ ਕਣਕ ਜਾਂ ਚਾਵਲ ਨੇ ਜਾਂ ਜੌ ਨੇ, ਉਹਨਾਂ ਦੇ ਉੱਤੇ ਕੁਦਰਤੀ ਅੱਲਾਹ ਪਾਕ ਨੇ ਇੱਕ ਛਿੱਲੜ ਚਾੜੀ ਹੁੰਦੀ। ਉਹ ਜਿਹੜਾ ਉਹਨਾਂ ਦੇ ਉੱਤੇ ਛਿਲਕਾ ਹੁੰਦਾ ਹੈ ਨਾ, ਉਹਨੂੰ ਜਦੋਂ ਉਖਲੀ ਦੇ ਵਿੱਚ ਪਾ ਕੇ ਤੇ ਉਹਦੇ ਨਾਲ ਵਦਾਨ ਦੇ ਨਾਲ ਉਹਨੂੰ ਕੁੱਟ ਕੇ ਉਹਨੂੰ ਕੁੱਟਿਆ ਜਾਂਦਾ ਸੀ ਨਾ, ਤੇ ਉਹਦੇ ਉੱਤੋਂ ਛਿਲਕਾ ਲੱਥ ਜਾਂਦਾ ਸੀ। ਯਾਨੀ ਪਤਾ ਲੱਗ ਜਾਂਦਾ ਸੀ ਕਿ ਇਹ ਛਿੱਲੜ ਉਤਲੀ ਲੱਥਣ ਤੋਂ ਬਾਅਦ ਵਿੱਚ ਅਸਲ ਜਿਨਸ ਕੀ ਹੈ। ਉੱਤੇ ਛਿਲਕਾ ਸੀ। ਉਂਝ ਤੇ ਸਾਡੇ ਜ਼ਿਮੀਂਦਾਰ ਕਾਸ਼ਤਕਾਰ ਭਰਾ, ਸਾਡੇ ਪਿੰਡਾਂ ਦੇ ਰਹਿਣ ਵਾਲੇ ਛਿੱਲੜ ਸਣੇ ਵੀ ਮੁਖਤਲਿਫ ਇਜਨਾਸ ਨੂੰ ਪਹਿਚਾਣਦੇ ਨੇ, ਭਈ ਇਹ ਜੌ ਨੇ, ਇਹ ਧਾਨ ਹੈ, ਚਾਵਲ ਹੈ, ਪੈਡੀ ਹੈ, ਇਹ ਗੰਦਮ ਹੈ ਜਿਹਨੂੰ ਵੀਟ ਅਸੀਂ ਆਖਦੇ ਹਾਂ। ਉਹਦੇ ਉੱਤੇ ਛਿਲਕੇ ਵੀ ਹੋਣ, ਗੰਦਮ ਦਾ ਖੋਸ਼ਾ ਲਾ ਕੇ ਛਿਲਕਿਆਂ ਸਮੇਤ ਰੱਖੀਏ, ਤੇ ਸਾਡੇ ਪਿੰਡਾਂ ਥਾਵਾਂ ਦੇ ਲੋਕ ਤੇ ਪਛਾਣਦੇ ਨੇ। ਲੇਕਿਨ ਸਣੇ ਛਿੱਲਣਾ ਵੀ ਜੇ ਕਿਸੇ ਨੂੰ ਨਾ ਵੀ ਪਤਾ ਹੋਵੇ ਤੇ ਉਹਨੂੰ ਵੱਡੇ ਚੱਟੂ ਦੇ ਵਿੱਚ ਪਾ ਕੇ ਤੇ ਜਦੋਂ ਉਖਲੀ 'ਚ ਘੱਤ ਕੇ ਉਹਨੂੰ ਛੜੀ ਦਾ ਉੱਤੇ ਜ਼ੋਰ ਦੀ ਉਹ ਵਦਾਨ ਮਾਰੀ ਦੇ ਨੇ, ਉੱਤੋਂ ਛਿੱਲੜ ਲੱਥ ਜਾਂਦੀ ਏ, ਵਿੱਚੋਂ ਅਸਲ ਜਿਨਸ ਬਾਹਰ ਆ ਜਾਂਦੀ ਹੈ। ਪਤਾ ਲੱਗ ਜਾਂਦਾ ਹੈ ਕਿ ਛਿੱਲੜ ਦੇ ਜਾਂ ਇਸ ਛਿਲਕੇ ਦੇ ਅੰਦਰ ਕੀ ਸੀ, ਅਸਲ ਵਿੱਚ ਹੈ ਕੀ ਚੀਜ਼। ਇਹ ਪੀਰ ਵਾਰਿਸ ਸ਼ਾਹ ਹੋਰਾਂ ਨੇ ਫਰਮਾਇਆ ਵੀ ਜਿਨਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੀਂਦੀਆਂ ਨੇ। ਇਹਦਾ ਅਸਲ ਤਰਜਮਾ ਇਹ ਵੇ ਕਿ ਜਦੋਂ ਬੰਦਿਆਂ ਤੇ ਮੁਸੀਬਤਾਂ ਆਉਂਦੀਆਂ ਨੇ ਨਾ, ਉਹ ਵੇਖੋ ਨਾ, ਜਦੋਂ ਅਸੀਂ ਉਖਲੀ ਦੇ ਵਿੱਚ ਕਣਕ ਪਾਉਂਦੇ ਹਾਂ, ਸਣੇ ਛਿੱਲੜਾਂ ਤੇ ਉੱਤੇ ਮਾਰਨੇ ਆ ਸੱਟਾਂ ਵਦਾਨ ਦੀਆਂ, ਹਮਾਮ ਦਸਤੇ ਦੀਆਂ, ਤੇ ਪਿਆਰਿਓ ਉਹਨਾਂ ਦਾ ਅਸਲ ਜੌਹਰ ਬਾਹਰ ਆ ਜਾਂਦਾ। ਉੱਤੋਂ ਛਿੱਲੜ ਲੱਥ ਜਾਂਦੀ ਹੈ, ਨਕਾਬ ਛਿੱਲੜ ਦਾ ਜਿਹੜਾ ਉਹਨਾਂ ਨੇ ਉੱਤੇ ਲਿਆ ਹੁੰਦਾ ਹੈ ਉਹ ਪਿਛਾਂਹ ਹਟ ਜਾਂਦਾ ਹੈ, ਵਿੱਚੋਂ ਅਸਲ ਚੀਜ਼ ਬਾਹਰ ਆ ਜਾਂਦੀ। ਤੇ ਇਨਸਾਨ ਦੀ ਅਸਲੀਅਤ ਦਾ ਵੀ ਪਤਾ ਉਦੋਂ ਲੱਗਦਾ ਏ ਪਿਆਰਿਓ, ਜਦੋਂ ਉਹਦੇ ਤੇ ਮੁਸੀਬਤ ਪੈਂਦੀ ਹੈ, ਉਹਦੇ ਤੇ ਕੋਈ ਔਖਤ ਆਉਂਦੀ ਹੈ।
ਕਿਸੇ ਔਕੜ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਹੈ, ਕਿਸੇ ਸਿਆਪੇ 'ਚੋਂ ਜਦੋਂ ਪੈ ਜਾਂਦਾ ਹੈ, ਉੱਥੇ ਜਿਹੜਾ ਸਾਬਤ ਕਦਮ ਰਹਿੰਦਾ ਹੈ, ਜਿਹਦੇ ਪਾਏ ਇਸਤਕਾਮਤ ਦੇ ਵਿੱਚ ਲਗਜ਼ਸ਼ ਨਹੀਂ ਆਉਂਦੀ, ਜਿਹਦੇ ਪੈਰ ਮੁਸੀਬਤ ਦੇ ਵਿੱਚ ਵੀ ਲੜਖੜਾਉਂਦੇ ਨਹੀਂ, ਉਸ ਬੰਦੇ ਦਾ ਪਤਾ ਮੁਸੀਬਤ ਦੇ ਵਿੱਚ ਲੱਗ ਜਾਂਦਾ ਹੈ ਕਿ ਇਹਦੀ ਕੀ ਨਸਲ ਹੈ, ਇਹਦੀ ਕੀ ਜਿਨਸ ਹੈ। ਅਰਜ਼ ਮੈਂ ਇਹ ਕਰਨਾ ਚਾਹੁੰਦਾ ਵਾਂ ਕਿ ਸਾਡੇ ਗੁਜਰਾਂ ਵਾਲੇ 3-4 ਬੰਦੇ ਅਜਿਹੇ ਸਨ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਸੀ। ਚੌਧਰੀ ਪਰਵੇਜ਼ ਅਲੀ ਹੋਰਾਂ ਨੇ, ਸਾਬਕ ਵਜ਼ੀਰ ਆਲਾ ਪੰਜਾਬ ਨੇ, ਆਪਣੇ ਦੌਰ ਦੇ ਵਿੱਚ ਉਹਨਾਂ ਨੂੰ ਮੁਸ਼ੀਰ ਦਾ ਅਹੁਦਾ ਦੇ ਦਿੱਤਾ। ਉਹ ਆਪਣੀਆਂ ਗੱਡੀਆਂ ਦੇ ਉੱਤੇ ਨੀਲੀਆਂ ਬੱਤੀਆਂ ਲਾ ਕੇ ਸ਼ਹਿਰ 'ਚ ਫਿਰਦੇ ਸਨ। ਇੱਕ ਬੰਦਾ ਐਸਾ ਹੈ ਸਾਡੇ ਸ਼ਹਿਰ ਦਾ ਜਿਹਦੇ ਬਾਰੇ ਮਸ਼ਹੂਰ ਹੈ, ਔਰ ਉਹਦੇ ਖਿਲਾਫ ਵੀ ਐਂਟੀ ਕਰਪਸ਼ਨ 'ਚ ਮੁਕੱਦਮਾ ਦਰਜ ਹੈ, ਔਰ ਐਂਟੀ ਕਰਪਸ਼ਨ ਨੇ ਉਹਦੇ ਵਿੱਚੋਂ ਵੀ ਕੱਖ ਨਹੀਂ ਕੱਢ ਸਕਣਾ ਸਿਵਾਏ ਉਹਨੂੰ ਜ਼ਲੀਲ ਕਰਨ ਦੇ। ਔਰ ਉਸ ਬੰਦੇ ਦੇ ਉੱਤੇ ਬਾਕਾਇਦਾ ਜ਼ੁਬਾਨ ਜ਼ਦੇ ਆਮ ਹੈ ਕਿ ਉਹਨੇ ਗੁਜਰਾਂਵਾਲਾ ਮੈਡੀਕਲ ਕਾਲਜ ਦੇ ਵਿੱਚ ਡਾਕਟਰਸ ਦੀਆਂ ਭਰਤੀਆਂ ਦੇ ਵਿੱਚ ਲੱਖਾਂ ਰੁਪਏ ਰਿਸ਼ਵਤ ਲਈ। ਫੀ ਡਾਕਟਰ ਮੁਬੱਯਨਾ ਤੌਰ 'ਤੇ ਕੋਈ ਕਹਿੰਦਾ 10 ਲੱਖ ਰੁਪਈਆ ਫੀ ਡਾਕਟਰ ਲੈ ਕੇ ਉਹਨੇ 19 ਡਾਕਟਰ ਭਰਤੀ ਕਰਾਏ, ਕੋਈ ਕੁਛ ਕਹਿੰਦਾ, ਔਰ ਉਹਦੇ 'ਤੇ ਵੀ ਕੇਸ ਬਣ ਰਿਹਾ, ਬਲਕਿ ਲਾਹੌਰ 'ਤੇ ਬਣ ਚੁੱਕਿਆ। ਪਿਆਰਿਓ, ਉਹ ਸਾਰੇ ਲੋਕ ਜਿਹੜੇ ਵਜ਼ੀਰ ਆਲਾ ਪੰਜਾਬ ਦੀ ਮੁਸ਼ਾਵਰਤ ਦੇ ਸਵਾਦ ਲੈਂਦੇ ਰਹੇ ਅਤੇ ਲੋਰੇ ਲੁੱਟਦੇ ਰਹੇ, ਪਰਵੇਜ਼ ਅਲੀ ਦੇ ਦੌਰ ਦੇ ਵਿੱਚ ਇੱਕ ਬੰਦਾ ਚੌਧਰੀ ਪਰਵੇਜ਼ ਅਲੀ ਦੀ ਮੁਲਾਕਾਤ ਨੂੰ ਇਹਾਤਾ ਅਦਾਲਤ ਦੇ ਵਿੱਚ ਨਹੀਂ ਆਇਆ। ਸਾਹਿਬੋ, ਜਿਨਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੇਂਦੀਆਂ ਨੇ। ਸੈਯਦ ਵਾਰਿਸ ਸ਼ਾਹ ਨੇ 300 ਸਾਲ ਪਹਿਲੇ ਆਖਿਆ ਸੀ, ਪਰ ਉਹਦਾ ਪਤਾ ਮੈਨੂੰ ਕਮ ਅਜ਼ ਕਮ ਕੱਲ੍ਹ ਲੱਗਾ ਜਦੋਂ ਮੈਂ ਰਿਪੋਰਟਿੰਗ ਦੇ ਵਾਸਤੇ ਉੱਥੇ ਇਹਾਤਾ ਅਦਾਲਤ ਦੇ ਵਿੱਚ ਮੌਜੂਦ ਸਾਂ। ਉਹ ਸਾਰੇ ਲੋਕ ਜਿਨ੍ਹਾਂ ਕਰੋੜਾਂ ਦੇ ਫਾਇਦੇ ਚੌਧਰੀ ਪਰਵੇਜ਼ ਅਲੀ ਹੋਰਾਂ ਦੇ ਨਾਂ ਤੋਂ ਉਠਾਏ, ਜਿਹੜੇ ਸਰਕਾਰੇ ਦਰਬਾਰੇ ਜਾ ਕੇ ਇੰਝ ਚੌਧਰੀ ਬਣ ਕੇ ਬਹਿੰਦੇ ਹਨ ਕਿ ਮਸ਼ੀਰ ਹਾਂ ਮੈਂ ਜੀ ਵਜ਼ੀਰ ਆਲਾ ਪੰਜਾਬ ਦਾ, ਉਹਨਾਂ 'ਚੋਂ ਇੱਕ ਬੰਦਾ ਚੌਧਰੀ ਪਰਵੇਜ਼ ਅਲੀ ਦੀ ਮੁਲਾਕਾਤ ਨੂੰ ਨਹੀਂ ਆਇਆ। ਮੁਸ਼ਕਿਲ ਵੇਲੇ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਸਾਹਿਬੋ, ਕਿਸੇ ਆਖਿਆ ਸੀ ਕਿ ਜਦੋਂ ਤੂੰ ਹੱਸੇਗਾ ਤੇ ਸਾਰੇ ਲੋਕੀ ਤੇਰੇ ਨਾਲ ਰਲ ਕੇ ਹੱਸਣਗੇ, ਪਰ ਜਦੋਂ ਤੂੰ ਰੋਵੇਂਗਾ ਤੇ ਸੱਜਣਾ ਤੈਨੂੰ ਇਕੱਲੇ ਹੀ ਰੋਣਾ ਪੈਣਾ ਹੈ। ਉਹ ਵੈਨ ਪਾਉਣ ਲੱਗਿਆਂ ਤੇਰਾ ਸਾਥ ਨਾਲ ਕਿਸੇ ਨਹੀਂ ਆ ਕੇ ਦੇਣਾ। ਇਹ ਗੱਲਾਂ ਸੱਚ ਹੋਈਆਂ ਕੱਲ੍ਹ ਸਾਰੀਆਂ। ਸੈਯਦ ਵਾਰਿਸ ਸ਼ਾਹ ਨੂੰ ਸਲਾਮ, ਅੱਲਾ ਪਾਕ ਉਹਨਾਂ ਦੀ ਕਬਰ ਦੇ ਉੱਤੇ, ਉਹਨਾਂ ਦੀ ਬਰਕਤ ਦੇ ਉੱਤੇ ਰਹਿਮਤ ਬਰਸਾਏ। ਉਹਨਾਂ 300-350 ਸਾਲ ਪਹਿਲੇ ਲਿਖ ਛੱਡਿਆ ਸੀ ਵੀ ਜਿਨਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੇਂਦੀਆਂ ਨੇ। ਤੇ ਸਾਹਿਬੋ, ਇਹਦੇ ਨਾਲ ਹੀ ਇਹ ਵੀ ਗੱਲ ਮੇਰੇ ਦਿਲ 'ਚ ਆਈ ਅਤੇ ਆਪਣੇ ਦਿਲ ਦੀ ਗੱਲ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਤੁਸੀਂ ਦੇਖੋ ਕਿ ਔਲਾਦ ਲਈ ਮਾਪੇ ਕੀ ਕੁਝ ਕਰਦੇ ਨੇ, ਮਰ ਜਾਂਦੇ ਨੇ ਆਪਣੀ ਔਲਾਦ ਦਾ ਮੁਸਤਕਬਿਲ ਸਵਾਰਨ ਵਾਸਤੇ, ਔਲਾਦ ਲਈ ਦੁਨੀਆ ਇਕੱਠੀ ਕਰਨ ਵਾਸਤੇ। ਅਤੇ ਬੁੱਢਾ 77 ਸਾਲ ਦਾ ਪਿਓ ਬਿਮਾਰ, ਜਿਹੜਾ ਆਖਦਾ ਵੀ ਮੈਨੂੰ ਦਵਾਈਆਂ ਵੀ ਨਹੀਂ ਪੁਲਿਸ ਨੇ ਖਾਣ ਨੂੰ ਦਿੱਤੀਆਂ। ਪਿਆਰਿਓ, ਉਹ ਪਾਕਿਸਤਾਨ 'ਚ ਧੱਕੇ ਖਾਂਦਾ ਫਿਰਦਾ। ਪਿਆਰਿਓ, ਚੋਰੀ ਮੋਨਸ ਲਾਈ ਦੇ ਉੱਤੇ ਇੰਤਹਾਈ ਕੱਲ੍ਹ ਮੈਨੂੰ ਅਫਸੋਸ ਹੋਇਆ। ਬਾਹਰ ਬਹਿ ਕੇ ਬਿਆਨ ਪਿਆ ਦਿੰਦਾ, ਖੁਸ਼ ਪਿਆ ਹੁੰਦਾ ਅਦਾਲਤ ਨੇ मेरे वाला साहब चौधरी परवेज़ इलाही को गुजरांवाला की अदालत ने भी बरी कर दिया। वो इस मुश्किल वक्त दे विच ते पुत्रां दी लोड़ हुंदी है। तेरा काम सी प्यो दे नाल मोढे नाल मोढा जोड़ के खलोता हुंदों जे तू है सा चौधरी दा पुत्र, तू बाहर बह के मौजां पिया करना। प्यो तेरा जिहड़ा तुहाडे लई इकट्ठी करदा रहा सारी उम्र, उन्हें नाल लै जानी है। परवेज़ इलाही ने जो कुछ किया या नहीं किया तुहाडे लई पिया करदा ते तुसी स्पेन बह के मौजां पिया करदे हो।
ਤੇ ਚੌਧਰੀ ਪਰਵੇਜ਼ ਲਾਈ ਸਾਹਿਬ ਧੱਕੇ ਪੈ ਖਾਂਦੇ ਨੇ ਪਾਕਿਸਤਾਨ ਦੇ ਵਿੱਚ। ਅੱਜ ਦੀ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੀ ਸੇਵਾ 'ਚ ਅਰਜ਼ ਕੀਤੀ ਸੀ ਕਿ ਚੌਧਰੀ ਮੂਨਸ ਲਾਈ ਹੋਰਾਂ ਦਾ ਇੱਕ ਸੁਨੇਹਾ ਵੀ ਅੱਜ ਮੈਂ ਤੁਹਾਡੇ ਤਾਈਂ ਅਪੜਾਣਾ ਹੈ। ਉਹ ਸੁਨੇਹਾ ਤੁਹਾਡੇ ਨਾਮ ਵੀ ਹੈ, ਮੇਰੇ ਨਾਮ ਵੀ ਹੈ, ਤੇ ਸਾਹਿਬੋ ਬਿਲਖਸੂਸ ਸਾਡੀ ਅੱਜ ਦੀ ਨੌਜਵਾਨ ਨਸਲ ਦੇ ਨਾਂ ਹੈ। ਚੌਧਰੀ ਮੂਨਸ ਲਾਈ ਹੋਰਾਂ ਦੀ ਉਮਰ ਦੇ ਉਹਨਾਂ ਦੇ ਜਿਹੜੇ ਹਾਣੀ ਨੇ, ਉਹਨਾਂ ਮੁੰਡਿਆਂ ਨੂੰ, ਉਸ ਮੁੰਡੀਕੇ ਨੂੰ, ਉਸ ਯੂਥ ਨੂੰ ਉਹਨਾਂ ਇਹ ਸੁਨੇਹਾ ਦਿੱਤਾ ਹੈ। ਤੇ ਉਹ ਸੁਨੇਹਾ ਕੀ ਹੈ? ਉਹ ਸੁਨੇਹਾ ਇਹ ਵੇ ਭਈ ਜਿਨਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੀਂਦੀਆਂ ਨੇ। ਚੌਧਰੀ ਮੂਨਸ ਲਾਈ ਹੋਰਾਂ ਦਾ ਇਹ ਸੁਨੇਹਾ ਹੈ ਭਈ ਮੇਰੇ ਵਾਲਦ ਸਾਹਿਬ ਦੇ ਉੱਤੇ ਮੁਸੀਬਤ ਆਈ ਹੋਈ ਹੈ ਤੇ ਮੈਂ ਵੇਖ ਲਓ ਮੁਲਕੋਂ ਬਾਹਰ ਬੈਠਾ ਹਾਂ, ਤੇ ਸਾਡੇ ਉਹ ਸਾਰੇ ਨੌਜਵਾਨ ਜਿਹੜੇ ਆਪਣੇ ਸਿਆਸੀ ਕਾਇਦੀਨ ਦੇ ਪਿੱਛੇ ਧੱਕੇ ਖਾਂਦੇ ਫਿਰਦੇ ਨੇ, ਆਪਣਾ ਕੰਮ ਕਾਰੋਬਾਰ ਦਾ ਹਰਜ ਕਰਕੇ ਆਪਣੇ ਮਹਿਬੂਬ ਸਿਆਸਤਦਾਨਾਂ ਦੇ ਪਿੱਛੇ ਨਾ ਸਿਰਫ ਆਪਣਾ ਵਕਤ ਜ਼ਾਇਆ ਕਰਦੇ ਨੇ, ਆਪਣਾ ਮਾਲ ਬਰਬਾਦ ਕਰਦੇ ਨੇ, ਬਲਕਿ ਜੇਲਾਂ ਕੱਟਦੇ ਫਿਰਦੇ ਨੇ, ਆਪਣੇ ਮਾਂ ਬਾਪ ਲਈ ਦੁੱਖ ਪਰੇਸ਼ਾਨੀ ਦਾ ਸਬਬ ਬਣਦੇ ਨੇ। ਉਹਨਾਂ ਸਾਰਿਆਂ ਲਈ ਚੌਧਰੀ ਮੂਨਸ ਲਾਈ ਦਾ ਇਹ ਸੁਨੇਹਾ ਹੈ ਕਿ ਵੇਖ ਲਓ ਮੇਰਾ ਬਾਪ ਜਿਨਨੇ ਸਾਰੀ ਜ਼ਿੰਦਗੀ ਸਾਡੇ ਲਈ ਕਮਾਇਆ, ਚੌਧਰੀ ਪਰਵੇਜ਼ ਲਾਈ ਨੇ ਜੋ ਕੁਝ ਅੱਜ ਤਾਈਂ ਇਕੱਠਾ ਕੀਤਾ, ਜੋ ਕੁਝ ਦੁਨੀਆ ਦੇ ਵਿੱਚ ਬਣਾਇਆ, ਇਸੇ ਮੂਨਸ ਲਾਈ ਤੇ ਆਪਣੇ ਬਚੜਿਆਂ ਵਾਸਤੇ ਹੀ ਬਣਾਇਆ ਨਾ। ਤੇ ਅੱਜ ਉਹ ਆਪ ਚੌਧਰੀ ਪਰਵੇਜ਼ ਲਾਈ ਜਿਹੜਾ ਕਿ ਐਡਾ ਵੱਡਾ ਸਿਆਸਤਦਾਨ ਤੇ ਮੁਖਤਲਿਫ ਅਹੁਦਿਆਂ ਦੇ ਉੱਤੇ ਡਿਪਟੀ ਵਜ਼ੀਰ ਆਜ਼ਮ ਪਾਕਿਸਤਾਨ ਰਿਹਾ, ਵਜ਼ੀਰ ਆਲਾ ਪੰਜਾਬ 2 ਵਾਰੀ ਰਿਹਾ, ਸਪੀਕਰ ਪੰਜਾਬ ਅਸੈਂਬਲੀ 2 ਵਾਰੀ ਰਿਹਾ। ਅੱਜ ਉਹ ਪਰੇਸ਼ਾਨੀ ਵਿੱਚ, ਅੱਜ ਉਹ ਮੁਸੀਬਤ ਵਿੱਚ, ਅੱਜ ਧੱਕੇ ਖਾਂਦਾ ਫਿਰਦਾ ਤੇ ਪੁੱਤਰ ਉਹਦਾ ਬਾਹਰ ਜਾ ਕੇ ਬੈਠਾ, ਉੱਥੋਂ ਬਿਆਨ ਦਿੰਦਾ ਪਿਆ। ਉਹ ਮੁਸੀਬਤ ਦੇ ਵਿੱਚ ਹੀ ਤੇ ਧੀ ਪੁੱਤਰ ਦੀ ਲੋੜ ਹੁੰਦੀ ਹੈ। ਉਹ ਪਿਆਰਿਓ ਔਖੇ ਟਾਈਮ ਹੀ ਤੇ ਬਾਹਾਂ ਕੰਮ ਆਉਂਦੀਆਂ ਨੇ, ਭਰਾ ਨਾਲ ਟੁਰਦੇ ਨੇ, ਮੋਢੇ ਨਾਲ ਮੋਢੇ ਜੁੜਦੇ ਨੇ। ਅੱਜ ਚੌਧਰੀ ਪਰਵੇਜ਼ ਲਾਈ ਜਿਹਨੇ ਸਾਰੀ ਜ਼ਿੰਦਗੀ ਦੁਨੀਆ ਇਕੱਠੀ ਕੀਤੀ, ਇਸ ਚੌਧਰੀ ਮੂਨਸ ਲਾਈ ਦੇ ਵਾਸਤੇ ਸੱਕੇ ਭਰਾ ਛੱਡ ਛੱਡੇ। ਪਿਆਰਿਓ ਚੌਧਰੀ ਖਾਨਦਾਨ ਜਿਹੜਾ ਸਾਡਾ ਗੁਜਰਾਤ ਦਾ ਹੈ, ਅਸੀਂ ਗੁਜਰਾਂਵਾਲਾ ਡਿਵੀਜ਼ਨ ਦੇ ਰਹਿਣ ਵਾਲੇ ਹਾਂ, ਸਾਡੀ ਡਿਵੀਜ਼ਨ ਦਾ ਫਖਰ ਹੈ ਖਾਨਦਾਨ। ਪਰ ਫਖਰ ਸੀ ਚੌਧਰੀ ਜ਼ਹੂਰ ਲਾਈ ਸ਼ਹੀਦ ਜਮਹੂਰੀਅਤ ਦੀ ਇੱਕ ਕਾਬਲੇ ਫਖਰ ਔਲਾਦ ਨੇ। ਇਹਨਾਂ ਦੇ ਖਾਨਦਾਨ ਦੇ ਵਿੱਚ ਚੌਧਰੀ ਸ਼ੁਜਾਤ ਦੇ ਪਾਏ ਦਾ ਇੱਕ ਬੰਦਾ ਨਹੀਂ। ਪਿਆਰਿਓ ਇੰਤਹਾਈ ਮੁਹਿੱਬੁਲ ਵਤਨ, ਹੁੱਬੁਲ ਵਤਨੀ ਦੇ ਜਜ਼ਬੇ ਨਾਲ ਸਰਸ਼ਾਰ, ਰਵਾਦਾਰੀ ਦੀ ਅਜ਼ੀਮ ਤਰ ਮਿਸਾਲ ਵਜ਼ੀਰ ਆਜ਼ਮ ਪਾਕਿਸਤਾਨ ਵੀ ਰਹੇ। ਜਿਹੜੀਆਂ ਲੀਹਾਂ ਦੇ ਉੱਤੇ ਉਹਨਾਂ ਦੇ ਵਾਲਦੇ ਗ੍ਰਾਮੀ ਚੌਧਰੀ ਜ਼ਹੂਰ ਲਾਈ ਹੋਰਾਂ ਨੇ ਉਹਨਾਂ ਨੂੰ ਟੋਰਿਆ, ਜਿਨ੍ਹਾਂ ਰਾਹਾਂ ਤੇ ਟੁਰ ਕੇ ਚੌਧਰੀ ਜ਼ਹੂਰ ਲਾਈ ਸਿਆਸਤ ਕੀਤੀ, ਉਹਨਾਂ ਹੀ ਰਾਹਾਂ ਦਾ ਪਾਂਧੀ ਇਸ ਪੂਰੇ ਚੌਧਰੀ ਖਾਨਦਾਨ ਦੇ ਵਿੱਚ ਸਿਰਫ ਚੌਧਰੀ ਸ਼ੁਜਾਤ ਹੁਸੈਨ ਹੈ। ਉਹਦੇ ਪੁੱਤਰ ਵੇਖ ਲਵੋ, ਚੌਧਰੀ ਸਾਲਕ ਹੁਸੈਨ, ਚੌਧਰੀ ਸ਼ਾਫੇ, ਇੰਤਹਾਈ ਨਸਤਾਲੀਕ ਬਾਅਦਬ। ਕਦੀ ਉਹਨਾਂ ਦੇ ਮੂੰਹੋਂ ਚੌਧਰੀ ਪਰਵੇਜ਼ ਲਾਈ ਦੇ ਖਿਲਾਫ ਕੋਈ ਐਸਾ ਬਿਆਨ ਅਸਾਂ ਨਹੀਂ ਸੁਣਿਆ ਜਿਹੜਾ ਚੌਧਰੀ ਪਰਵੇਜ਼ ਲਾਈ ਸਾਹਿਬ ਦੇ ਮਰਤਬੇ ਤੇ ਮੁਕਾਮ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ, ਹਿੱਟ ਕਰਦਾ ਹੋਵੇ। ਲੇਕਿਨ ਚੌਧਰੀ ਪਰਵੇਜ਼ ਲਾਈ ਨੇ ਜਦੋਂ ਇਕਤਦਾਰ ਦੇ ਲਾਲਚ ਦੇ ਵਿੱਚ ਆਇਆ, ਜਦੋਂ ਉਹਨੂੰ ਮੂਨਸ ਲਾਈ ਪੁੱਤਰ ਸਮਝਾਇਆ, ਉਹੋ ਹੀ ਪੁੱਤਰ ਜਿਹੜਾ ਅੱਜ ਬਾਹਰ ਬਹਿ ਕੇ ਮੌਜਾਂ ਪਿਆ ਕਰਦਾ, ਤੇ ਚੌਧਰੀ ਪਰਵੇਜ਼ ਲਾਈ ਉਸੇ ਪੁੱਤਰ ਦੇ ਆਖੇ ਲੱਗ ਕੇ ਅੱਜ ਧੱਕੇ ਪਿਆ ਖਾਂਦਾ। ਉਸੇ ਪੁੱਤਰ ਜਦੋਂ ਇਕਤਦਾਰ ਦੀ ਨਵੀਂ ਕੁਰਸੀ ਵਹਾਈ ਤੇ ਚੌਧਰੀ ਪਰਵੇਜ਼ ਲਾਈ ਨੇ ਭਰਾ ਸਕੇ ਚੌਧਰੀ ਸ਼ੁਜਾਤ ਹੁਸੈਨ
ਉਹਨਾਂ ਦੀ ਅਜ਼ਮਤ, ਉਹਨਾਂ ਦਾ ਮਰਤਬਾ, ਉਹਨਾਂ ਦਾ ਮੁਕਾਮ ਵੀ ਨਾ ਵੇਖਿਆ, ਉਹਨਾਂ ਦਾ ਸਿਆਸੀ ਕੱਦ ਕਾਠ ਵੀ ਨਹੀਂ ਵੇਖਿਆ, ਤੇ ਚੋਰੀ ਪ੍ਰਵੇਜ਼ਲਾ ਹੋਰੀ ਕਿਸੇ ਹੋਰ ਸਿਆਸੀ ਜਮਾਤ 'ਚ ਟੁਰ ਗਏ। ਤੇ ਸਦਾ ਬਾਦਸ਼ਾਹੀ ਤੇ ਫਿਰ ਅੱਲਾਹ ਪਾਕ ਸੱਚੇ ਸਾਹਿਬ ਦੇ ਕੋਲ ਹੈ। ਤੇ ਚੌਧਰੀ ਮੂਨਸ ਲਾਈ ਦਾ ਇਹ ਪੈਗਾਮ ਫਿਰ ਮੈਂ ਦੁਹਰਾ ਰਿਹਾ, ਉਹਨਾਂ ਦਾ ਇਹ ਸੁਨੇਹਾ ਫਿਰ ਤੁਹਾਡੇ ਤਾਈਂ ਪੜ੍ਹਾ ਰਿਹਾ ਕਿ ਉਹਨਾਂ ਖਾਸ ਕਰ ਸਾਡੇ ਨੌਜਵਾਨਾਂ ਨੂੰ ਸੋਚਣਾ ਚਾਹੀਦਾ। ਮੀਆਂ ਨਵਾਜ਼ ਸ਼ਰੀਫ ਦੇ ਬੱਚੇ ਬਾਹਰ ਮੌਜਾਂ ਪੈ ਕਰਦੇ ਨੇ। ਮੀਆਂ ਨਵਾਜ਼ ਸ਼ਰੀਫ ਨੇ ਪਾਕਿਸਤਾਨ ਵਿੱਚ ਜੇਲ੍ਹ ਕੱਟੀ, ਸ਼ਬਾਜ਼ ਸ਼ਰੀਫ ਕੱਟੀ, ਹਮਜ਼ਾ ਕੱਟੀ, ਮਰੀਮ ਬੀਬੀ ਨੇ ਕੱਟੀ। ਇਸੇ ਤਰ੍ਹਾਂ ਹੁਣ ਮੁਸੀਬਤ ਹੈ ਚੌਧਰੀ ਪ੍ਰਵੇਜ਼ ਲਾਈ ਦੇ ਉੱਤੇ, ਪੁੱਤਰ ਉਹਦਾ ਬਾਹਰ ਹੈ, ਮੌਜਾਂ ਪਿਆ ਕਰਦਾ। ਇਮਰਾਨ ਖਾਨ ਸਾਹਿਬ ਦੀ ਔਲਾਦ ਬਾਹਰ, ਬੱਚੇ ਬਾਹਰ। ਇਹ ਸਿਰਫ ਇੱਥੇ ਮੌਜਾਂ ਲੁੱਟਣ ਲਈ ਆਉਂਦੇ ਨੇ। ਹੁਣ ਵੀ ਜਦੋਂ ਹਾਲਾਤ ਸਾਜ਼ਗਾਰ ਹੋਣਗੇ ਇਹਨਾਂ ਚੌਧਰੀਆਂ ਲਈ, ਚੌਧਰੀ ਪ੍ਰਵੇਜ਼ ਲਈ ਵੀ ਬਾਹਰ ਹੋਵੇਗਾ, ਮੂਨਸ ਲਈ ਵੀ ਫੇਰ ਆ ਜਾਏਗਾ ਇੱਥੇ ਹੁਕਮਰਾਨੀ ਕਰਨ ਵਾਸਤੇ। ਨਹੀਂ ਹਾਲਾਤ ਸਾਜ਼ਗਾਰ ਹੋਣੇ ਤੇ ਮੇਰੇ ਨਹੀਂ ਹੋਣੇ ਤੇ ਤੁਹਾਡੇ ਨਹੀਂ ਹੋਣੇ। ਸਾਡੇ ਹਾਲਾਤ ਕਦੀ ਸਾਜ਼ਗਾਰ ਨਹੀਂ ਹੋਣੇ। ਇਹ ਜਿੰਨੇ ਮਰਜ਼ੀ, ਇਹ ਵੀ ਇੱਕ ਦਿਖਾਵਾ ਹੈ ਕਿ ਇਹ ਜਿਹੜੇ ਧੱਕੇ ਖਾਂਦੇ ਨੇ ਪਏ। ਪਿਆਰਿਓ, ਅਲਗਰਜ਼ ਆਪਣੀ ਗੱਲ ਨੂੰ ਮੁਕਾਉਂਦਿਆਂ ਹੋਇਆਂ ਸਿਰਫ ਇੰਨਾ ਹੀ ਆਖਾਂਗਾ ਭਈ ਜਦੋਂ ਤਕਦੀਰ ਤੰਗ ਦਸਤੀ ਦੀ ਜ਼ਮੀ ਦੇ ਵਿੱਚ ਮੁਸੀਬਤ ਤੇ ਆਜ਼ਮਾਇਸ਼ ਦੀ ਉਖਲੀ ਤਿਆਰ ਕਰਦੀ ਏ ਤੇ ਸੂਰਮਿਆਂ ਨੂੰ ਤੇ ਗੱਭਰੂਆਂ ਨੂੰ ਉਹਦੇ ਵਿੱਚ ਸੱਟ ਕੇ ਤੇ ਔਕੜਾਂ ਦੀਆਂ ਮੂਗਲੀਆਂ ਉਹਨਾਂ ਦੇ ਸਿਰਾਂ ਦੇ ਵਿੱਚ ਮਾਰਦੀ ਏ ਤੇ ਸਾਹਿਬੋ ਅਸਲਾਂ ਬਾਹਰ ਆ ਜਾਂਦੀਆਂ ਨੇ ਤੇ ਨਸਲਾਂ ਦਾ ਪਤਾ ਲੱਗ ਜਾਂਦਾ ਹੈ। ਮੇਰੇ ਪਿਆਰਿਓ, ਵੇਖ ਲਓ ਸ਼ਹਿਬਾਜ਼ ਸ਼ਰੀਫ ਨੇ ਇਕਤਦਾਰ ਦੇ ਉੱਤੇ ਥੁੱਕ ਛੱਡਿਆ, ਵਜ਼ਾਰਤ ਉਜ਼ਮਾ ਦੀ ਕੁਰਸੀ ਨੂੰ ਲੱਤ ਕੱਢ ਮਾਰੀ, ਪਰ ਭਰਾ ਸਕਾ ਨਹੀਂ ਛੱਡਿਆ। ਮਰਦਾਨਾ ਵਾਰ ਜੇਲਾਂ ਸਹੀਆਂ। ਸ਼ਹਿਬਾਜ਼ ਸ਼ਰੀਫ ਦੇ ਨਾਲ ਨਾਲ ਹਮਜ਼ਾ ਸ਼ਹਿਬਾਜ਼, ਮੀਆਂ ਨਵਾਜ਼ ਸ਼ਰੀਫ, ਮਰੀਮ ਨਵਾਜ਼, ਸਾਰਿਆਂ ਦੇ ਸਿਰਾਂ 'ਤੇ ਮੁਸੀਬਤਾਂ ਆਈਆਂ। ਖਾਨਦਾਨ ਨਹੀਂ ਖਿਲ ਰਿਹਾ, ਇਤਫਾਕ ਕਾਇਮ ਰਿਹਾ। ਉਹਦੇ ਮੁਕਾਬਲੇ 'ਤੇ ਚੌਧਰੀ ਖਾਨਦਾਨ ਦੇ ਵਿੱਚ ਚੌਧਰੀ ਪ੍ਰਵੇਜ਼ ਲਾਈ ਹੋਰਾਂ ਤੇ ਚੌਧਰੀ ਮੂਨਸ ਲਾਈ ਨੇ ਜੋ ਕੀਤਾ, ਚੌਧਰੀ ਸ਼ੁਜਾਅਤ ਹੋਰਾਂ ਦੇ ਨਾਲ ਇੰਤਹਾਈ ਤਕਲੀਫ ਦੇਵੇ। ਇਸ ਖਾਨਦਾਨ ਨਾਲ ਜਿਨ੍ਹਾਂ ਦਾ ਵੀ ਪਿਆਰ ਸੀ ਉਹਨਾਂ ਨੂੰ ਬੜਾ ਹੀ ਦੁੱਖ ਪਹੁੰਚਿਆ। ਅਸੀਂ ਹੁਣ ਵੀ ਚੌਧਰੀ ਸ਼ੁਜਾਅਤ ਹੋਰਾਂ ਨੂੰ ਮਿਲਦੇ ਹਾਂ। ਚੌਧਰੀ ਸ਼ੁਜਾਅਤ ਸਾਹਿਬ ਦੇ ਮੂੰਹੋਂ ਕਦੀ ਚੌਧਰੀ ਪ੍ਰਵੇਜ਼ ਲਾਈ ਦੇ ਖਿਲਾਫ, ਮੂਨਸ ਲਾਈ ਦੇ ਖਿਲਾਫ ਕਦੀ ਕੋਈ ਗੱਲ ਨਹੀਂ ਸੁਣੀ। ਉਹ ਅੱਜ ਵੀ ਉਹਨਾਂ ਦਾ ਜ਼ਿਕਰ ਪਿਆਰ ਨਾਲ ਹੀ ਕਰਦੇ ਨੇ। ਅੱਜ ਦੀਆਂ ਅਖਬਾਰਾਂ ਦੇ ਵਿੱਚ ਚੌਧਰੀ ਸ਼ਾਫੇ ਦਾ ਬਿਆਨ ਹੈ ਕਿ ਚੌਧਰੀ ਪ੍ਰਵੇਜ਼ ਲਾਈ ਜਦੋਂ ਚਾਹਣ ਵਾਪਸ ਕਾਫ ਲੀਗ 'ਚ ਆ ਸਕਦੇ ਨੇ, ਜਾਂ ਉਹਨਾਂ ਨੂੰ ਚਾਹੀਦਾ ਇਹ ਨਹੀਂ ਸਾਡੇ ਕੋਲ ਆਉਣਾ ਤੇ ਆਪਣੀ ਵੱਖਰੀ ਸਿਆਸੀ ਪਾਰਟੀ ਬਣਾ ਲਓ। ਸਾਹਿਬੋ, ਅੱਜ ਦੀ ਆਪਣੀ ਗੱਲਬਾਤ ਨੂੰ ਮੁਕਾਉਣ ਤੋਂ ਪਹਿਲੇ ਸ਼ੇਖ ਰਸ਼ੀਦ ਹੋਰਾਂ ਦਾ ਵੀ ਇੱਕ ਅਖਬਾਰੀ ਬਿਆਨ ਜਿਹੜਾ ਅੱਜ ਹੀ ਮੈਂ ਅਖਬਾਰ 'ਚ ਪੜ੍ਹਿਆ, ਉਹ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਲੱਗਾ। ਸ਼ੇਖ ਰਸ਼ੀਦ ਫਰਮਾਉਂਦੇ ਨੇ, ਜਿਨ੍ਹਾਂ ਨੂੰ ਕਿ ਪੇਸ਼ਗੋਈਆਂ ਕਰਨ ਦਾ ਬੜਾ ਸ਼ੌਕ ਹੈ, ਉਹ ਫਰਮਾਉਂਦੇ ਨੇ ਕਿ ਆਇੰਦਾ 20 ਦਿਨ ਬੜੇ ਅਹਿਮ ਨੇ। ਬਹੁਤ ਸਾਰੇ ਪਰਿੰਦੇ ਜਿਹੜੇ ਨੇ ਉਹਨਾਂ ਨੂੰ ਉਡਾ ਕੇ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਘੌਂਸਲੇ ਵੱਲ ਭੇਜਿਆ ਜਾਏਗਾ। ਉੱਥੇ ਉਹਨਾਂ ਨੂੰ ਬਿਠਾਇਆ ਜਾਏਗਾ ਉਸ ਘੌਂਸਲੇ ਦੇ ਵਿੱਚ। ਸਾਹਿਬੋ, ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਸਾਡੀ ਕਸ਼ਮੀਰੀ ਬਰਾਦਰੀ ਦੇ ਇੱਕ ਬਜ਼ੁਰਗ ਸਨ, ਅਬਦੁਲ ਹਕ ਡਾਰ ਉਹਨਾਂ ਦਾ ਨਾਂ ਸੀ। ਬੜੇ ਬਾਇਜ਼ਤ, ਬੜੇ ਬਾਰੋਬ, ਉੱਚੇ ਲੰਮੇ, ਗ੍ਰਾਂਡ ਡੀਲ ਡੌਲ ਹੱਕਾ ਡਾਰ ਉਹਨਾਂ ਨੂੰ ਆਖਿਆ ਜਾਂਦਾ ਸੀ। ਕਾਰੋਬਾਰੀ ਸ਼ਖਸੀਅਤ ਸਨ। ਗੁਡਸ ਟਰਾਂਸਪੋਰਟ ਦਾ ਉਹਨਾਂ ਦਾ ਕੰਮ ਸੀ, ਮਾਸ਼ਾਅੱਲਾ ਬੜਾ ਵੱਡਾ। ਉਹਨਾਂ ਦਾ ਜਿਹੜਾ ਟਰੱਕਾਂ ਦਾ ਅੱਡਾ ਸੀ, ਉਹਦੇ ਬਾਹਰ ਆ ਕੇ ਰੋਜ਼ ਇੱਕ ਨਜੂਮੀ ਬਹਿ ਜਾਂਦਾ ਸੀ ਜ਼ਮੀਨ 'ਤੇ। ਉਹਨੇ ਇੱਕ ਤੋਤਾ ਰੱਖਿਆ ਹੋਣਾ ਨਾਲ, ਉਹ ਆਪਣੇ ਲਿਫਾਫੇ ਜਿਹੇ ਤੋਤਾ ਫਾਲ ਕੱਢਣ ਵਾਲੇ ਜਿਹੜੇ ਹੁੰਦੇ ਨੇ, ਪ੍ਰੋਫੈਸਰ ਮੁਹੰਮਦ ਸਦੀਕ ਭੱਟੀ ਤੋਤਾ ਫਾਲ ਵਾਲੇ, ਉਹ ਜ਼ਮੀਨ 'ਤੇ ਬਹਿ ਗਈ ਤੋਤਾ ਇੱਕ ਰੱਖ ਕੇ ਪ੍ਰੋਫੈਸਰ ਬਣੇ ਹੁੰਦੇ ਨੇ।
ਫਾਲਨਾਮਾ ਉਹਨਾਂ ਵੱਡਾ ਲਿਖਿਆ ਹੁੰਦਾ ਕਿ ਆਪਣੀ ਤਕਦੀਰ ਦੇ ਫੈਸਲੇ ਇਸ ਤੋਤੇ ਕੋਲੋਂ ਕਰਵਾ ਲਓ। ਉਹ ਹੱਕਾਦਾਰ ਜਿਹੜੇ ਸਨ ਸਾਡੇ ਬਜ਼ੁਰਗ, ਉਹਨਾਂ 1 2 4 ਵਾਰੀ ਆਖਿਆ ਵੀ ਇੱਥੋਂ ਮੇਰੇ ਟਰੱਕ ਲੰਘਦੇ ਨੇ ਤੇ ਤੂੰ ਇੱਥੇ ਸਾਡੇ ਬੂਹੇ ਦੇ ਅੱਗੇ ਆ ਕੇ ਤੇ ਤੋਤਾ ਰੱਖ ਕੇ ਤੇ ਇੱਥੇ ਕਾਰਡ ਜੇ ਆਪਣੇ ਵਿਛਾ ਕੇ ਤੇ ਬਹਿ ਜਾਂਦਾ ਤੇ ਇੱਥੇ ਨਾ ਵਿਆਹ ਕਰ। ਉਸ ਬੰਦੇ ਦੀ ਕਿਸਮਤ ਮਾੜੀ, ਉਹਨੂੰ ਸਮਝ ਨਾ ਲੱਗੀ ਡਾਰ ਸਾਹਿਬ ਦੀ ਗੱਲ ਦੀ। ਉਹ ਇੱਕ ਦਿਨ ਡਾਰ ਸਾਹਿਬ ਨੂੰ ਗੁੱਸਾ ਚੜ੍ਹ ਗਿਆ। ਬਜ਼ੁਰਗ ਬੰਦੇ ਸਨ, ਬੁੱਢਾ ਆਦਮੀ ਛੇਤੀ ਚੀੜਾ ਵੀ ਹੋ ਜਾਂਦਾ। 4 5 7 ਵਾਰੀ ਜੋ ਆਖਿਆ, ਸ਼ਹਿਰ ਦੇ ਚੌਧਰੀ ਸਨ, ਉਹਨਾਂ ਦੀ ਕਦੀ ਕਿਸੇ ਗੱਲ ਹੀ ਨਹੀਂ ਸੀ ਮੋੜੀ। ਉਹ ਨਜੂਮੀ ਨੂੰ ਉਹਨਾਂ ਦੀ ਗੱਲ ਸਮਝ ਨਹੀਂ ਸੀ ਆਉਂਦੀ ਪਈ। ਉਹਨਾਂ ਨੂੰ ਗੁੱਸਾ ਚੜ੍ਹਿਆ, ਉਹਨਾਂ ਨੇ ਕੋਈ 2 4 ਠੁੱਡੇ ਕੱਢ ਮਾਰੇ। ਉਹਦਾ ਤੋਤਾ ਉਹ ਜਾ ਪਿਆ, ਕਾਰਡ ਛਾੜ ਉਹਦੇ ਫੜ ਕੇ ਪਾੜ ਛੱਡੇ ਡਾਰ ਸਾਹਿਬ ਦੇ ਮੁਲਾਜ਼ਮਾਂ ਨੇ। ਉਹ ਥਾਣੇ ਕਿਤੇ ਟੁਰ ਗਿਆ, ਉੱਥੇ ਜਾ ਕੇ ਤੇ ਰੋਇਆ ਪਿੱਟਿਆ, ਜਨਾਬ ਮੇਰਾ ਤੋਤਾ ਉੱਡ ਗਿਆ ਤੇ ਜਨਾਬ ਮੈਂ ਸਾਰੀ ਜ਼ਿੰਦਗੀ ਲਾ ਕੇ ਉਹਨੂੰ ਸਿਖਾਇਆ ਸੀ, ਉਹ ਫਾਲ ਕੱਢਦਾ ਸੀ, ਉਹ ਕਾਰਡ ਚੁੱਕਦਾ ਸੀ, ਮੈਂ ਕੋਈ ਦਿਹਾੜੀ ਕਮਾ ਲੈਂਦਾ ਹਾਂ ਤੇ ਮੈਨੂੰ ਜਨਾਬ ਉੱਥੇ ਬੜਾ ਉਹਨਾਂ ਮਾਰਿਆ ਕੁੱਟਿਆ। ਗੱਲ ਵਧਾ ਕੇ ਬਿਆਨ ਕੀਤੀ। ਹਾਲੀ ਡਾਰ ਸਾਹਿਬ ਨੇ ਉਹਨੂੰ ਮਾਰਿਆ ਨਹੀਂ ਸੀ, ਸੰਜੀਦਾ ਬਜ਼ੁਰਗ ਆਦਮੀ ਸਨ, ਉਹਨਾਂ ਉਂਝ ਹੀ ਕਿਹਾ ਕਿ ਵੀ ਦਫਾ ਹੋ ਜਾ ਇੱਥੋਂ। ਉਹ ਪੁਲਿਸ ਵਾਲਾ ਇੱਕ ਸਿਪਾਹੀ ਨਾਲ ਆ ਗਿਆ, ਉਹਨੇ ਆ ਕੇ ਡਾਰ ਸਾਹਿਬ ਨੂੰ ਆਖਿਆ ਕਿ ਹਜ਼ੂਰ ਗੁਜ਼ਾਰਿਸ਼ ਹੈ ਡਾਰ ਸਾਹਿਬ ਕੇ ਥਾਣੇ ਆਇਆ ਤੇ ਇਹ ਆਂਦਾ ਜੀ ਮੇਰੇ ਨਾਲ ਬੜੀ ਜ਼ਿਆਦਤੀ ਹੋਈ ਹੈ ਤੇ ਇਹ ਤਾਂ। ਉਹਨਾਂ ਆਖਿਆ ਯਾਰ ਜ਼ਿਆਦਤੀ ਇਹਦੇ ਨਾਲ ਜਿਹੜੀ ਹੋਈ ਹੈ ਉਹਦੀ ਅਸੀਂ ਤਲਾਫੀ ਕਰ ਦਿੰਦੇ ਹਾਂ। ਚਲੋ ਸਸਤੇ ਸਮੇਂ ਸਨ, ਉਹਨਾਂ ਆਖਿਆ ਇਹਦਾ 20 ਦਾ 10 ਦਾ 15 ਦਾ ਤੋਤਾ ਹੋਣਾ, ਮੈਂ ਇਹਨੂੰ ਰੁਪਈਆ 500 ਦੇ ਛੱਡਣਾ। 1 ਮਿੰਟ ਪਹਿਲੇ ਮੇਰੀ ਇੱਥੇ ਬਹਿ ਕੇ ਗੱਲ ਸੁਣੋ। ਉਹ ਪੁਲਿਸ ਵਾਲਾ ਵੀ ਬਹਿ ਗਿਆ ਦੋਸਤ, ਤੇ ਉਹ ਨਜੂਮੀ ਨੂੰ ਵੀ ਆਖਿਆ ਇੱਥੇ ਬਹਿ ਜਾ। ਉਹ ਬਹਿ ਗਿਆ। ਡਾਰ ਸਾਹਿਬ ਉਹਨੂੰ ਆਖਿਆ ਤੂੰ ਸਾਰੀ ਦੁਨੀਆ ਨੂੰ ਕਿਸਮਤ ਦਾ ਹਾਲ ਦੱਸਣਾ ਵੀ ਤੇਰੇ ਨਾਲ ਅੱਜ ਇਹ ਹੋਵੇਗਾ, ਅਗਲੇ ਮਹੀਨੇ ਤੇਰੇ ਨਾਲ ਇਹ ਹੋ ਜਾਏਗਾ, ਅਗਲੇ ਮਹੀਨੇ ਤੇਰੀ ਸ਼ਾਦੀ ਹੋ ਜਾਏਗੀ, ਇਸ ਮਹੀਨੇ ਤੇਰੀ ਬੁੱਢੀ ਰੁੱਸ ਜਾਏਗੀ, ਇਸ ਮਹੀਨੇ ਤੈਨੂੰ ਕਾਰੋਬਾਰ 'ਚ ਘਾਟਾ ਪੈ ਜਾਏਗਾ, ਸਾਰੀ ਦੁਨੀਆ ਨੂੰ ਦੱਸਣਾ। ਉਹ ਨਜੂਮੀ ਆਖਿਆ ਜੀ ਦੱਸਣਾ ਜੀ। ਡਾਰ ਸਾਹਿਬ ਆਖਿਆ ਤੂੰ ਸਾਰੀ ਦੁਨੀਆ ਨੂੰ ਉਹਦੀ ਕਿਸਮਤ ਦੱਸਣਾ, ਤੈਨੂੰ ਆਪ ਨਹੀਂ ਸੀ ਪਤਾ ਭਈ ਅੱਜ ਮੈਂ ਜਾ ਕੇ ਡਾਰ ਸਾਹਿਬ ਦੇ ਬੂਹੇ ਅੱਗੇ ਬਹਿਣਾ ਤੇ ਮੈਨੂੰ ਛਿੱਤਰ ਪੈਣਗੇ। ਲੋਕਾਂ ਨੂੰ ਤੂੰ ਕਿਸਮਤ ਦੱਸਣਾ, ਤੈਨੂੰ ਤੇ ਆਪਣੀ ਕਿਸਮਤ ਦਾ ਨਹੀਂ ਪਤਾ ਵੀ ਮੇਰੇ ਨਾਲ ਅੱਜ ਕੀ ਹੋਣਾ। ਤੇ ਸ਼ੇਖ ਰਸ਼ੀਦ ਸਾਹਿਬ ਜਿਹੜੇ ਨੇ, ਉਹਨਾਂ ਨੂੰ ਮੈਂ ਆਖਾਂਗਾ ਕਿ ਤੋਤਾ ਫਾਲ ਕੱਢਣੀ ਛੱਡ ਦਿਓ। ਸ਼ੇਖ ਮੁਹੰਮਦ ਰਸ਼ੀਦ ਪ੍ਰੋਫੈਸਰ ਸਾਹਿਬ, ਤੁਸੀਂ ਆਪ ਸਾਨੂੰ ਪਤਾ ਹੈ ਕਿਹੜੇ ਗੇਟ ਦੀ ਪੈਦਾਵਾਰ ਹੋ। ਸਾਰੀ ਜ਼ਿੰਦਗੀ ਤੁਸੀਂ ਸਿਆਸਤ ਕਿਹਦੀ ਛਤਰੀ ਥੱਲੇ ਬਹਿ ਕੇ ਕੀਤੀ ਹੈ ਤੇ ਹੁਣ ਤੁਸੀਂ ਗਵੇੜ ਲਾਉਂਦੇ ਹੋ ਜਿਹੜੇ ਤੁਹਾਡੇ ਕਦੀ ਵੀ ਸੱਚ ਨਹੀਂ ਹੋਏ। 5 7 ਦਿਨ ਪਹਿਲੇ ਤੁਸੀਂ ਆਖਿਆ ਸੀ 3 ਬੰਦਿਆਂ ਨੂੰ ਮੇਰੇ ਪੈਸੇ ਫੜਾ ਦਿੱਤੇ ਨੇ, ਸਾਈ ਫੜਾ ਦਿੱਤੀ ਹੈ, ਮੇਰੇ ਕਤਲ ਦੀ ਸਾਜ਼ਿਸ਼ ਤਿਆਰ ਹੋ ਗਈ ਹੈ। ਉਹ ਪਹਿਲੇ ਉਹ ਕੰਮ ਤਾਂ ਪੂਰਾ ਹੋ ਲੈਂਦੇ ਹੋ, ਉਦੋਂ ਬਾਅਦ ਫਿਰ ਆਪਣੀ ਅਗਲੀ ਪੇਸ਼ਗੋਈ ਵੀ ਕਰ ਲਿਆ। ਜੇ ਪਿਛਲੀਆਂ ਤੁਹਾਡੀਆਂ ਪੂਰੀਆਂ ਨਹੀਂ ਹੁੰਦੀਆਂ, ਅੱਗੋਂ ਤੁਸੀਂ ਨਵੀਆਂ ਕਰਨੀਆਂ ਸ਼ੁਰੂ ਕਰ ਦਿੰਦੇ। ਤੁਹਾਡਾ ਇਹ ਕੰਮ ਹੈ ਕਿ ਪਾਕਿਸਤਾਨ ਦੀ ਹੁਣ ਖੈਰ ਮੰਗੋ। ਜਿਸ ਉਮਰ ਦੇ ਹਿੱਸੇ 'ਚ ਤੁਸੀਂ ਅਪੜ ਗਏ ਹੋ, ਆਪਣੇ ਗੁਨਾਹ ਬਖਸ਼ਾਓ ਪਾਕਿਸਤਾਨੀਆਂ ਵਾਸਤੇ ਤੇ ਪਾਕਿਸਤਾਨ ਦੇ ਵਾਸਤੇ ਖੈਰ ਮੰਗੋ ਅੱਲਾ ਪਾਕ ਕੋਲੋਂ। ਪਰ ਸ਼ੇਖ ਸਾਹਿਬ ਤੁਸਾਂ ਪਾਕਿਸਤਾਨ ਲਈ ਤੇ ਪਾਕਿਸਤਾਨੀਆਂ ਲਈ ਕਿੱਥੇ ਦੁਆ ਕਰਨੀ ਹੈ? ਤੁਹਾਡਾ ਆਪਣਾ ਢਿੱਡ ਭਰੇ ਤੇ ਤੁਸੀਂ ਹੋਰ ਕਿਸੇ ਲਈ ਸੋਚੋ ਨਾ। ਪਿਆਰੇ ਵੇਖਣ ਵਾਲਿਓ, आओ अल्लाह पाक सच्चे साहिब दे हजूर दुआ करिए कि खुदा करे कि मेरी अर्ज़ पाक पर उतरे वो फसल गुल जिसे अंदेशाए ज़वाल ना हो। यहाँ जो फूल खिले वो खिला रहे बरसों, यहाँ ख़िज़ां को गुज़रने की भी मजाल ना हो। खुदा करे कि मेरे एक भी हम वतन के लिए हयात बोझ ना हो, जिंदगी वबाल ना हो। अल्लाह पाक सच्चा साहिब उम्मत मुस्लिमां दे उत्ते अपनी खसूसी अनायत ते रहमतां ते निवाजिशां करे। प्यारिओ हुण सानू दिओ इजाज़त, रब राखा ते अल्लाह बेली। ओ चल
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ